ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ ਦੱਸਣਗੇ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਘਰਾਂ ਦੀ ਲਾਈਫ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਜਿਨ੍ਹਾਂ ਤੋਂ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਕਰਵਾ ਸਕਦੇ ਹੋ। 4159090503। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਬੰਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਦੀ ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਹਿਊਮਨ ਰਾਈਟਸ ਕਮਿਸ਼ਨ ਦੀ। ਉਹਨਾਂ ਨੇ 4 ਰਾਜਾਂ ਨੂੰ ਨੋਟਿਸ ਭੇਜਿਆ ਕਿਸਾਨਾਂ ਦੀ ਆਵਾਜਾਈ ਰੋਕਣ ਕਰਕੇ। ਦੇਖੋ, ਬੜੀ ਇਹ ਅਜੀਬੋ ਗਰੀਬ ਗੱਲ ਹੈ ਇਸ ਪੱਖੋਂ ਕਿ ਇਹ ਹਿਊਮਨ ਰਾਈਟ ਜਿਹੜਾ ਉਹ ਸੁੱਤਾ ਕਿੱਥੇ ਰਹਿੰਦਾ, ਤੇ ਜਦੋਂ ਉਹ ਉੱਠਦਾ ਉਹ ਕਿਹੜੀ ਖੁੱਡ ਦੇ ਵਿੱਚੋਂ ਉੱਠਦਾ। ਹਿਊਮਨ ਰਾਈਟਸ ਦੀਆਂ ਕਿੰਨੀਆਂ ਉਲੰਘਣਾਵਾਂ ਪਿਛਲੇ ਸਾਲਾਂ ਦੇ ਦੌਰਾਨ ਹੋਈਆਂ ਨੇ ਜਾਂ ਹੋ ਰਹੀਆਂ ਨੇ। ਲੋਕ ਚੁੱਕ ਕੇ ਵੱਖੋ ਵੱਖਰੇ ਕੇਸਾਂ ਦੇ ਵਿੱਚ ਅੰਦਰ ਦਿੱਤੇ ਗਏ। ਅਦਾਲਤਾਂ ਨੇ ਉਹਨਾਂ ਨੂੰ ਐਡੇ ਐਡੇ ਵੱਡੇ ਉਹਨਾਂ ਦੇ ਜ਼ਮਾਨਤੀ ਫੈਸਲਿਆਂ ਦੇ ਰੂਪ ਦੇ ਵਿੱਚ ਛੱਡਿਆ। ਉਦੋਂ ਕਿਤੇ ਹਿਊਮਨ ਰਾਈਟ ਨਹੀਂ ਦਿਸਦਾ। ਇਹ ਨਹੀਂ ਆ ਕਿ ਹਿਊਮਨ ਰਾਈਟਸ ਦੇ ਕੋਲੇ ਚਿੱਠੀਆਂ ਨਹੀਂ ਜਾਂਦੀਆਂ। ਹਿਊਮਨ ਰਾਈਟਸ ਦੇ ਕੋਲੇ ਚਿੱਠੀਆਂ ਜਾਂਦੀਆਂ, ਉਹ ਚਿੱਠੀਆਂ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ, ਕਿਉਂਕਿ ਇਹ ਜਿਹੜੇ ਅਹੁਦੇ ਸੀਗੇ ਕਿਸੇ ਵੇਲੇ ਇਹਨਾਂ ਦੇ ਉੱਤੇ ਉਹਨਾਂ ਲੋਕਾਂ ਨੂੰ ਬਿਠਾਇਆ ਜਾਂਦਾ ਸੀਗਾ, ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਸੀ ਉਹਨਾਂ ਦੇ ਮੁਖੀ ਦੇ ਤੌਰ ਦੇ ਉੱਤੇ, ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੁੰਦੀ ਸੀਗੀ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਜਿਨ੍ਹਾਂ ਨੇ ਅਜਿਹੇ ਕੰਮ ਕੀਤੇ ਹੁੰਦੇ ਸੀਗੇ ਜਿਹੜੇ ਕਿ ਲੋਕ ਹਿੱਤੂ ਕੰਮ ਸੀ। ਉਹ ਸਾਰਾ ਕੁਝ ਹੋ ਗਿਆ ਗਾਇਬ। ਇਹ ਐਕਚੁਅਲੀ ਬਣ ਗਈਆਂ ਜੀ ਸਿਆਸੀ ਚਾਪਲੂਸੀ ਦੀਆਂ ਕੁਰਸੀਆਂ। ਜਿਹੜਾ ਚਾਪਲੂਸੀ ਕਰਦਾ ਉਹਨੂੰ ਇਸ ਕੁਰਸੀ ਦੇ ਉੱਤੇ ਬਿਠਾ ਦਿੱਤਾ ਜਾਂਦਾ। ਮਨੁੱਖੀ ਅਧਿਕਾਰ ਕਮਿਸ਼ਨ ਦੇ ਉੱਤੇ ਬੈਠੇ ਹੋਏ ਇਸ ਵੇਲੇ ਲੋਕ ਵੀ ਇਹੋ ਜਿਹੇ ਨੇ ਜਿਨ੍ਹਾਂ ਨੇ ਇਹ ਨਵਾਂ ਫੰਡਾ ਕੱਢ ਲਿਆ ਕਿ 10 ਮਹੀਨਿਆਂ ਤੋਂ ਦਿੱਲੀ ਦੇ ਸਿੰਘੂ, ਟਿੱਕਰੀ, ਗਾਜੀਪੁਰ ਬਾਰਡਰਾਂ ਦੇ ਉੱਤੇ ਅੰਦੋਲਨ ਕਰ ਰਹੇ ਜਿਹੜੇ ਕਿਸਾਨ ਨੇ, ਉਹ ਕਹਿੰਦਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ ਸ਼ਿਕਾਇਤਾਂ ਬਹੁਤ ਪਹੁੰਚ ਗਈਆਂ। ਇਹ ਕਹਿੰਦਾ ਕਿ ਇਹਦਾ ਅਸਰ ਆਮ ਲੋਕਾਂ ਦੇ ਉੱਤੇ ਪੈ ਰਿਹਾ, ਜਿਹੜੇ ਰਾਹ ਬੰਦ ਕੀਤੇ ਆ, ਤੇ ਸਨਅਤੀ ਇਕਾਈਆਂ ਦੀ ਆਵਾਜਾਈ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ ਪੈ ਰਿਹਾ। ਹੁਣ ਮਨੁੱਖੀ ਅਧਿਕਾਰ ਕਮਿਸ਼ਨ ਉੱਠਿਆ ਤੇ ਉੱਠ ਕੇ ਕਹਿੰਦਾ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਤੇ ਉਹਨਾਂ ਦੇ ਪੁਲਿਸ ਮੁਖੀਆਂ ਨੂੰ ਨੋਟਿਸ ਭੇਜਦੇ ਆ। ਇਹ ਵੀ ਦੋਸ਼ ਲਾਏ ਗਏ ਆ ਕਿ ਅੰਦੋਲਨ ਵਾਲੀਆਂ ਥਾਵਾਂ ਦੇ ਉੱਤੇ ਕੋਵਿਡ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਪੈ ਰਹੇ ਵੱਖ-ਵੱਖ ਮਾੜੇ ਪ੍ਰਭਾਵਾਂ ਦੇ ਸਬੰਧ 'ਚ ਕੌਮੀ ਆਫਤ ਪ੍ਰਬੰਧਨ ਅਥਾਰਟੀ, ਕੇਂਦਰੀ ਗ੍ਰਹਿ ਤੇ ਸਿਹਤ ਮੰਤਰਾਲਿਆਂ ਤੋਂ ਵੀ ਰਿਪੋਰਟ ਮੰਗੀ ਗਈ ਹੈ। ਇਹ ਕੋਵਿਡ ਦਾ ਕਿੱਥੋਂ ਚੇਤਾ ਜਿਹੜਾ ਉਹ ਆ ਗਿਆ, ਸਮਝ ਨਹੀਂ ਲੱਗੀ। ਕੋਵਿਡ ਦੀ ਜਦੋਂ ਸੈਕੰਡ ਵੇਵ ਆਈ ਸੀ ਤਾਂ ਉਦੋਂ ਕੇਂਦਰ ਦੇ ਵਿੱਚ ਸੱਤਾਧਾਰੀਏ ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਕਰਦੇ ਸੀ ਤੇ ਇਹਨਾਂ ਦੇ ਆਗੂ ਪ੍ਰਮੁੱਖ ਕਹਿੰਦੇ ਸੀ, ਉਹ ਦੇਖੋ ਜਿੱਥੋਂ ਤੱਕ ਮੇਰੀ ਨਿਗਾਹ ਜਾ ਰਹੀ ਆ, ਬੰਦੇ ਹੀ ਬੰਦੇ ਫਿਰਦੇ ਆ। ਲੋਕ ਇੱਕ ਤੋਂ ਦੂਜੇ ਤੋਂ ਤੀਜੇ ਹਸਪਤਾਲ ਤੇ ਆਕਸੀਜਨ ਸਿਲੰਡਰ ਵਾਲੀਆਂ ਥਾਵਾਂ ਦੇ ਉੱਤੇ ਭੱਜੇ ਫਿਰਦੇ ਸੀ। ਉਹਦਾ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਕਿਤੇ ਦਿਸਿਆ ਨਹੀਂ। ਹੁਣ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲੱਗਦਾ ਕਿ ਇੱਥੇ ਕੋਵਿਡ ਦੀਆਂ ਉਲੰਘਣਾਵਾਂ ਹੋ ਰਹੀਆਂ ਨੇ। ਕਿੰਨੇ ਕੁ ਲੋਕਾਂ ਦੀ ਡੈਥ ਕੋਵਿਡ ਦੇ ਨਾਲ ਸਿੰਘੂ, ਟਿੱਕਰੀ, ਗਾਜੀਪੁਰ, ਪਲਵਲ ਵਾਲੇ ਬਾਰਡਰਾਂ ਦੇ ਉੱਤੇ ਹੋਈ ਹੈ, ਤੇ ਕਿੰਨੀਆਂ ਮੌਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਪਏ ਲੋਕਾਂ ਦੀਆਂ ਹੋ ਗਈਆਂ। ਮਨੁੱਖੀ ਅਧਿਕਾਰ ਕਮਿਸ਼ਨ ਨੂੰ ਤਾਂ ਗੰਗਾ ਕੰਢੇ ਉਹ ਲਾਸ਼ਾਂ ਵੀ ਨਹੀਂ ਦਿਸੀਆਂ ਜਿਹੜੀਆਂ ਭੋਰਾ ਰੇਤਾ ਦੇ ਵਿੱਚ ਦਬ ਦਿੱਤੀਆਂ ਗਈਆਂ ਸੀ। ਮੁੜ ਕੇ ਉਹ ਦੂਏ ਤੀਏ ਦਿਨ ਉੱਪਰ ਆ ਗਈਆਂ, ਉਹਨਾਂ ਨੂੰ ਕੁੱਤੇ ਖਾਂਦੇ ਫਿਰਦੇ ਸੀ। ਉਸ ਵੇਲੇ ਵੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਨਹੀਂ ਦੱਸਿਆ। ਹੁਣ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪਤਾ ਨਹੀਂ ਇਹ ਕਿੱਥੋਂ ਦਿਸ ਪਈਆਂ ਸਾਰੀਆਂ ਗੱਲਾਂ। ਔਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਹ ਵੀ ਨਹੀਂ ਦੱਸਿਆ ਵੀ ਕਿਸਾਨ ਤਾਂ ਦਿੱਲੀ ਜਾਣਾ ਚਾਹੁੰਦੇ ਸੀ, ਦਿੱਲੀ ਜਾ ਕੇ ਜੰਤਰ ਮੰਤਰ ਦੇ ਉੱਤੇ ਉਹ ਆਪਣਾ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ। ਰੋਕਿਆ ਕਿਹਨੇ ਆ? ਸੜਕਾਂ ਦੇ ਵਿੱਚ ਕੰਧਾਂ ਕਿਹਨੇ ਬਣਾਈਆਂ? ਵੱਡੇ ਟਿੱਪਰ ਲਿਆ ਕੇ ਖੜੇ ਕਿਹਨੇ ਕੀਤੇ? ਤਿੱਖੀਆਂ ਚੀਜ਼ਾਂ ਕਿਹਨੇ ਲਾਈਆਂ? ਕੰਡਿਆਲੀਆਂ ਤਾਰਾਂ ਕਿਹਨੇ ਲਾਈਆਂ? ਸ਼ਾਇਦ ਮਨੁੱਖੀ ਅਧਿਕਾਰ ਕਮਿਸ਼ਨ ਦੀ ਆਖੀ ਕੋਈ ਨਹੀਂ ਹੈਗੀ, ਨਾ ਉਹਦਾ ਕੋਈ ਕੰਨ ਹੈ। ਜੋ ਕਿਸੇ ਨੇ ਲਿਖ ਕੇ ਦੇ ਦਿੱਤਾ, ਜੋ ਬੋਲ ਕੇ ਦੱਸ ਦਿੱਤਾ, ਉਹਨੇ ਚਿੱਠੀਆਂ ਜਿਹੜੀਆਂ ਉਹ ਕੱਢ ਦਿੱਤੀਆਂ। ਮਨੁੱਖੀ ਅਧਿਕਾਰ ਕਮਿਸ਼ਨ ਨੇ ਘੱਟੋ ਘੱਟ ਆਪਣੇ ਨਾਮ ਦੀ ਲਾਜ ਹੀ ਇੰਨੀ ਕੁ ਰੱਖ ਲੈਂਦਾ
ਕਿ ਹਿਊਮਨ ਰਾਈਟਸ, ਮਨੁੱਖੀ ਅਧਿਕਾਰ, ਕੀ ਉੱਥੇ ਬੈਠੇ ਜਿਹੜੇ ਲੋਕ ਨੇ ਕਿਸਾਨ, ਉਹ ਮਨੁੱਖ ਨਹੀਂ ਹੁੰਦੇ? ਕਿਸਾਨ ਮਨੁੱਖ ਨਹੀਂ ਜਿਨ੍ਹਾਂ ਦੇ ਕੋਈ ਅਧਿਕਾਰ ਨਹੀਂ ਹੈਗੇ? ਅਧਿਕਾਰ ਜਿਹੜੇ ਨੇ ਉਹ ਸਿਰਫ ਸਰਕਾਰਾਂ ਦੇ ਨੇ, ਜਾਂ ਉਸ ਸਮੇਂ ਦੇ ਉੱਤੇ ਹੀ ਉਠਾਇਆ ਜਾਂਦਾ ਜਦੋਂ ਜ਼ਰੂਰਤ ਪੈਂਦੀ ਆ, ਤੇ ਉਂਝ ਅਹੁਦਿਆਂ ਦੇ ਉੱਤੇ ਲੈ ਕੇ ਪੈਸੇ ਮੋਟੇ ਤੇ ਆਨੰਦ ਮਾਣ ਰਹੇ ਨੇ ਇਹ ਲੋਕ ਬੈਠੇ, ਕਦੀ ਆਮ ਲੋਕਾਂ ਦੇ ਵਾਸਤੇ ਤਾਂ ਇਹ ਆਵਾਜ਼ ਉਠਾਉਂਦੇ ਨਹੀਂ। ਨਾ ਉਠਾਉਣਗੇ ਵੀ ਨਹੀਂ ਗੇ ਜੀ। ਤੇ ਅੱਗੇ ਗੱਲ ਕਰਦੇ ਹਾਂ, ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਲੀਡਰ ਇੱਦਾਂ ਦੇ ਮੈਂਟਲ ਹੁੰਦੇ ਆ ਕਿ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਲੋਕਾਂ ਲਈ ਕੀ ਕੰਮ ਕਰਨਾ। ਉਹਨਾਂ ਦੇ ਵਿੱਚ ਇੱਕ ਪੰਜਾਬ ਦਾ ਮੁੱਖ ਮੰਤਰੀ ਵੀ ਆ। ਕੱਲ੍ਹ ਸੋਸ਼ਲ ਮੀਡੀਆ 'ਤੇ ਉਸ ਦਾ ਜਿਹੜਾ ਬਿਆਨ ਬਹੁਤ, ਜਿਹੜਾ ਕਿਸਾਨ ਅੰਦੋਲਨ ਦੇ ਖਿਲਾਫ ਘੁੰਮ ਰਿਹਾ ਸੀਗਾ, ਹੁਣ ਉਹ ਫਸ ਗਏ ਆ ਤੇ ਨਿਕਲਣਗੇ ਕਿਵੇਂ? ਬਿਆਨ ਤਾਂ ਜਾਰੀ ਕੀਤਾ ਦੁਬਾਰਾ, ਜਿਹੜਾ ਜਿਹਦੇ ਵਿੱਚ ਦੱਸਣ ਦੀ ਇਹ ਕੋਸ਼ਿਸ਼ ਕੀਤੀ ਹੈ ਕਿ ਮੇਰੇ ਬਿਆਨ ਨੂੰ ਜੀ ਗਲਤ ਲੈ ਲਿਆ। ਹੁਣ ਬਿਆਨ ਵੀਡੀਓ 'ਚ ਹੈ, ਜੇ ਤਾਂ ਲਿਖਤੀ ਰੂਪ ਦੇ ਵਿੱਚ ਹੁੰਦਾ ਤੇ ਇੱਕ ਘੜਿਆ ਕਢਾਇਆ ਲਫ਼ਜ਼ ਜਿਹੜਾ ਛੋਟੇ ਹੁੰਦਿਆਂ ਤੋਂ ਅਸੀਂ ਵੀ ਸੁਣਦੇ ਆ ਰਹੇ ਹਾਂ, ਅੱਜ ਵੀ ਉਹੀ ਆ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਉਹ ਤਾਂ ਉਦੋਂ ਚੱਲ ਜਾਂਦਾ ਸੀ ਜਦੋਂ ਲਿਖਤੀ ਰੂਪ 'ਚ ਸੀ। ਹੁਣ ਵੀਡੀਓ ਦੇ ਰੂਪ ਦੇ ਵਿੱਚ ਉਹ ਚੱਲਦਾ ਨਹੀਂ। ਵੀਡੀਓ ਦੇ ਵਿੱਚੋਂ ਤੁਸੀਂ ਕਿਵੇਂ ਉਹਨੂੰ ਪਛਾਣ ਲਿਜਾ ਕੇ ਉਹਨੂੰ ਚੇਂਜ ਕਰਕੇ ਪਾਓਗੇ? ਇੱਥੋਂ ਕਿਸਾਨ ਚਲੇ ਜਾਣ, ਇੱਥੇ ਅੰਦੋਲਨ ਦੀ ਕੋਈ ਲੋੜ ਨਹੀਂ, 113 ਜਗ੍ਹਾ ਦੇ ਉੱਤੇ ਬੈਠੇ ਆ, ਪੰਜਾਬ ਦੇ ਅਰਥਚਾਰੇ ਦਾ ਨੁਕਸਾਨ ਹੋ ਰਿਹਾ, ਇਹ ਗੱਲ ਕਹਿ ਕੇ ਚਿਚੜੀਆਂ ਤਾਂ ਜਿਹੜੀਆਂ ਜੀ ਉਹ ਸਾਰੀਆਂ ਉਧੇੜ ਲੀਆਂ। ਕਿਸਾਨ ਕਹਿੰਦੇ ਠੀਕ ਹੈ, ਇਹ ਦੱਸੋ ਅਰਥਚਾਰੇ ਦਾ ਕਿੰਨਾ ਕੁ ਨੁਕਸਾਨ ਰੇਤ ਮਾਫੀਏ ਨੇ ਕੀਤਾ, ਕਿੰਨਾ ਕੁ ਨੁਕਸਾਨ ਸ਼ਰਾਬ ਮਾਫੀਏ ਨੇ ਕੀਤਾ, ਕਿੰਨਾ ਕੁ ਨੁਕਸਾਨ ਟਰਾਂਸਪੋਰਟ ਮਾਫੀਏ ਨੇ ਕੀਤਾ, ਕਿੰਨਾ ਨੁਕਸਾਨ ਭੂਮੀ ਮਾਫੀਏ ਨੇ ਕੀਤਾ? ਇਹ ਤਾਂ ਦੱਸ ਦਿਓ ਨੁਕਸਾਨ ਕਿੰਨਾ ਹੋਇਆ ਤੇ ਕਿਹੜੇ ਕਿਹੜੇ ਮਾਫੀਏ ਨੇ ਕੀਤਾ। ਕਿਸਾਨਾਂ ਦਾ ਅਰਥਚਾਰੇ ਦਾ ਨੁਕਸਾਨ ਕਿਹਨੇ ਕਰ ਦਿੱਤਾ? ਕੀ ਕਿਸਾਨ ਅੰਦੋਲਨ ਨੇ ਤੁਹਾਨੂੰ 4.5 ਸਾਲ ਘਰ ਦੇ ਵਿੱਚੋਂ ਨਿਕਲਣ ਨਹੀਂ ਦਿੱਤਾ? ਕੀ ਕਿਸਾਨ ਅੰਦੋਲਨ ਨੇ ਬਾਬੂਆਂ ਦੇ ਸਿਰ ਤੇ ਛੱਡੀ ਸਰਕਾਰ ਚਲਾਉਣ ਦੇ ਵਾਸਤੇ ਤੁਹਾਨੂੰ ਮਜਬੂਰ ਕੀਤਾ? ਕੀ ਕਿਸਾਨ ਅੰਦੋਲਨ ਨੇ ਪੰਜਾਬ ਦੇ ਵਿੱਚ ਇਸ ਮਾਫੀਏ ਨੂੰ ਪੂਰੇ ਤਰੀਕੇ ਦੇ ਨਾਲ ਪਨਪ ਜਾਣ ਦਾ ਮੌਕਾ ਦਿੱਤਾ? ਕੀ ਕਿਸਾਨ ਅੰਦੋਲਨ ਨੇ 10 ਸਾਲ ਲੁੱਟ ਕੇ ਗਏ ਜਿਹੜੇ ਸੀਗੇ ਉਹਨਾਂ ਦੇ ਨਾਲ ਸਮਝੌਤਾ ਕਰਨ ਦੇ ਵਾਸਤੇ ਤੁਹਾਨੂੰ ਮਜਬੂਰ ਕੀਤਾ? ਜਦੋਂ ਅਜਿਹੇ ਸਵਾਲ ਆਏ ਤੇ ਬਿਆਨ ਦੇਣਾ ਪੈ ਗਿਆ ਕਿ ਮੇਰੀ ਅਪੀਲ ਨੂੰ ਤਾਂ ਗਲਤ ਰੰਗਤ ਜਿਹੜੀ ਉਹ ਦਿੱਤੀ ਗਈ ਆ। ਇਹ ਵੀ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਨਾਲ ਡਟੇ ਹਾਂ। ਨਾਲ ਦੀ ਨਾਲ ਇਹ ਵੀ ਕਹਿਤਾ ਕਿ ਪੰਜਾਬ ਦੇ ਵਿੱਚ ਅਡਾਨੀ ਅੰਬਾਨੀ ਦਾ ਜ਼ਿਆਦਾ ਬਿਜ਼ਨਸ ਹੈ ਨਹੀਂ, ਅਡਾਨੀਆਂ ਦੀ ਕੁੱਲ ਜਾਇਦਾਦ ਦਾ 0.8% ਤੇ ਰਿਲਾਇੰਸ ਦਾ 0.1% ਪੰਜਾਬ ਦੇ ਵਿੱਚ ਹੈ। ਇਉਂ ਲੱਗਦਾ ਕਿ ਜਿਵੇਂ ਅਡਾਨੀਆਂ ਅੰਬਾਨੀਆਂ ਦੇ ਬੁਲਾਰੇ ਦੇ ਤੌਰ ਦੇ ਉੱਤੇ ਉਹਨਾਂ ਦੀ ਪ੍ਰਾਪਰਟੀ ਦੇ ਵੇਰਵੇ ਕੋਈ ਦੇ ਰਿਹਾ ਹੋਵੇ। ਇਹ ਵੀ ਕਿਹਾ ਕਿ ਦੋਵੇਂ ਜਿਹੜੇ ਉਦਯੋਗਪਤੀ ਨੇ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਵੱਡਾ ਸਰੋਕਾਰ ਨਹੀਂਗਾ। ਸ਼੍ਰੀਮਾਨ ਜੀ, ਸਭ ਤੋਂ ਵੱਧ ਜਿਹੜੇ ਇਹਨਾਂ ਦੇ ਰਿਲਾਇੰਸ ਦੇ ਫੋਨ ਨੇ ਉਹ ਪੰਜਾਬ ਦੇ ਵਿੱਚ ਨੇ। ਕਿੱਥੇ ਫਿਰ ਰਹੇ ਹੋ ਤੁਸੀਂ? ਕਿਸ ਜਗ੍ਹਾ ਦੇ ਉੱਤੇ ਫਿਰ ਰਹੇ ਹੋ? ਜੇ ਉਹਨਾਂ ਦਾ ਨੁਕਸਾਨ ਨਾ ਹੁੰਦਾ ਤੇ ਇੰਨੀ ਤਕਲੀਫ ਦੇ ਵਿੱਚ ਉਹ ਆਉਂਦੇ? ਸਾਈਲੋ ਸਭ ਤੋਂ ਪਹਿਲਾਂ ਬਣਨੇ ਕਿੱਥੋਂ ਸ਼ੁਰੂ ਹੋਏ ਸੀ? ਸਾਈਲੋ ਦੇ ਬਾਰੇ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨਾਂ ਦੇ ਕਰਕੇ FCI ਤੇ ਰਾਜ ਦੀਆਂ ਏਜੰਸੀਆਂ ਦੇ ਵੱਲੋਂ ਸਟਾਕ ਚੁੱਕਣ ਦੇ ਵਿੱਚ ਰੁਕਾਵਟ ਆ ਰਹੀ ਹੈ। ਇਹ ਵੀ ਕਿਹਾ ਕਿ ਜਿਹੜੀ ਕਣਕ ਦਾ ਪਹਿਲਾ ਸਟਾਕ ਜਿਹੜਾ ਉਹ 4 ਸਾਲ ਪੂਰੇ ਕਰ ਚੁੱਕਿਆ। ਸਾਈਲੋ ਦੇ ਨਾਲ ਜਿਹੜੇ ਸਮਝੌਤੇ ਹੋਏ ਆ ਉਹਦੇ ਮੁਤਾਬਕ ਮਾਲਕਾਂ ਨੂੰ ਤੈਅਸ਼ੁਦਾ ਅਦਾਇਗੀ ਜਿਹੜੀ ਆ ਉਹ ਦੇਣੀ ਪੈਣੀ ਆ, ਜਿਹਦੇ ਕਰਕੇ ਸਰਕਾਰੀ ਖਜ਼ਾਨੇ ਤੇ ਬੋਝ ਪੈ ਰਿਹਾ। ਆਹ ਗੱਲ ਆ ਅਸਲੀ ਵਿੱਚੋਂ। ਇਹ ਸਮਝੌਤੇ ਕੀਤੇ ਕੀ ਨੇ? ਇਹ ਸਮਝੌਤੇ ਕਿਸਾਨ ਜਥੇਬੰਦੀਆਂ ਨੇ ਥੋੜੀ ਕੀਤੇ ਨੇ। ਕੋਈ ਰਾਜੇਵਾਲ ਕਰ ਗਿਆ, ਡਾਕਟਰ ਦਰਸ਼ਨਪਾਲ ਕਰ ਗਿਆ, ਉਗਰਾਹਾਂ ਸਾਹਿਬ ਕਰ ਗਏ, ਜਾਂ ਇਹਨਾਂ ਦੇ ਵਿੱਚੋਂ ਕੋਈ ਹੋਰ ਆਗੂ ਕਰ ਗਿਆ ਸਾਈਲੋ ਦੇ ਨਾਲ ਸਮਝੌਤੇ, ਇਹਨਾਂ ਕੰਪਨੀਆਂ ਦੇ ਨਾਲ ਸਮਝੌਤੇ ਕਿਹਨੇ ਕੀਤੇ ਆ? ਇਹ ਜਿਹੜੇ ਤੁਹਾਨੂੰ ਪੈਸੇ ਦੇਣੇ ਪੈ ਰਹੇ ਆ। ਇਹਨਾਂ ਚੀਜ਼ਾਂ ਦੇ ਵਿਰੋਧ ਦੇ ਵਿੱਚ ਤਾਂ ਕਿਸਾਨ ਬੈਠੇ ਨੇ 10 ਮਹੀਨਿਆਂ ਤੋਂ ਸੜਕਾਂ ਦੇ ਉੱਤੇ, ਠੰਡ ਦੇ ਵਿੱਚ ਵੀ, ਗਰਮੀ ਦੇ ਵਿੱਚ ਵੀ, ਮੀਂਹ ਦੇ ਵਿੱਚ ਵੀ, ਧੁੱਪ ਦੇ ਵਿੱਚ ਵੀ। 600 ਦੇ ਕਰੀਬ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹੋਏ ਆ। ਤੁਸੀਂ ਕਹਿ ਰਹੇ ਹੋ ਅੰਬਾਨੀਆਂ ਦਾ ਇੰਨਾ ਬਿਜ਼ਨਸ ਆ, ਅਡਾਨੀਆਂ ਦਾ ਇੰਨਾ ਬਿਜ਼ਨਸ ਆ, ਤੇ ਸਰਕਾਰ ਨੂੰ ਬੜਾ ਘਾਟਾ ਪੈ ਰਿਹਾ ਕਿ ਸਾਈਲੋ ਦੇ ਨਾਲ ਜਿਹੜੇ ਹੋਏ ਸਮਝੌਤੇ ਨੇ ਉਹ ਪੈਸੇ ਦੇਣੇ ਪੈ ਰਹੇ ਆ। ਇਹੀ ਤਾਂ ਸਵਾਲ ਨੇ ਕਿ ਇਹ ਸਮਝੌਤੇ ਕੀਤੇ ਕਿਹਨੇ ਆ? ਇਹ ਸਰਕਾਰਾਂ ਨੇ ਤਾਂ, ਜਿਹੜੀਆਂ ਸਮੇਂ-ਸਮੇਂ ਸਰਕਾਰਾਂ ਰਹੀਆਂ, ਉਹਨਾਂ ਨੇ ਤਾਂ ਬੇੜਾ ਗਰਕ ਕੀਤਾ, ਜਿਹਦੇ ਕਰਕੇ ਉਹਨਾਂ ਨੂੰ ਸੜਕਾਂ ਦੇ ਉੱਤੇ ਆਪਣੀਆਂ ਫਸਲਾਂ ਤੇ ਨਸਲਾਂ ਬਚਾਉਣ ਦੇ ਵਾਸਤੇ ਅੱਜ ਸੰਘਰਸ਼ ਕਰਨਾ ਪੈ ਰਿਹਾ। ਚਾਹੇ ਕੁਝ ਵੀ ਹੈ, ਘੱਟੋ ਘੱਟ ਇਹ ਜ਼ਰੂਰ ਹੈ ਕਿ ਚਾਹੇ ਮੋਗੇ ਦੇ ਵਿੱਚ ਸੋਈ ਨੇ ਸਾਹਮਣੇ ਹੋ ਕੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਹੋਵੇ, ਅਕਾਲੀ ਦਲ ਦੀ ਜਿਹੜੀ ਵਿਧਾਇਕੀ ਜਥੇਬੰਦੀ ਹੈ, ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇਹ ਬਿਆਨ ਹੋਣ, ਹੌਲੀ ਹੌਲੀ ਸਹੀ
ਕੁੰਜ ਤਾਂ ਲਹਿ ਰਹੀ ਹੈ ਜੀ। ਬਿਲਕੁਲ ਸਾਰੀ ਅਸਲੀਅਤ ਇਹਨਾਂ ਦੀ ਸਾਹਮਣੇ ਜਿਹੜੀ ਉਹ ਆ ਰਹੀ ਆ। ਤੇ ਅੱਗੇ ਗੱਲ ਕਰਦੇ ਹੈਗੇ ਆ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀ। ਉਹਨਾਂ ਨੇ 2 ਹਫ਼ਤੇ ਦੇ ਲਈ ਹੜਤਾਲ ਵਾਪਸ ਲਈ ਆ, ਪਰ ਹੜਤਾਲ ਦੇ ਨਾਲ 2 ਕਰੋੜ ਦਾ ਘਾਟਾ ਪੈ ਗਿਆ। ਇਹ ਜਿਹੜੀ ਹੜਤਾਲ ਚੱਲੀ, ਜਿਹਦੇ ਵਿੱਚ ਰੋਡਵੇਜ, ਪਨਬੱਸ ਤੇ ਪੀਆਰਟੀਸੀ ਵਾਲੇ ਸ਼ਾਮਲ ਨੇ, ਇਹਦੇ ਨਾਲ ਸਰਕਾਰੀ ਲਾਰੀਆਂ ਪੰਜਾਬ ਦੀਆਂ ਸੜਕਾਂ ਤੋਂ ਗਾਇਬ ਸੀਗੀਆਂ। ਕੁਝ ਕੰਟਰੈਕਟ ਦੇ ਉੱਤੇ ਰੱਖੇ ਹੋਏ ਵਰਕਰਾਂ ਦੇ ਰਾਹੀਂ ਕੁਝ ਕੁ ਐਵੇਂ ਨਾਮ ਮਾਤਰ ਬੱਸਾਂ ਚਲਾਉਣ ਦਾ ਯਤਨ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ, ਇਹ ਦੱਸਣ ਦੇ ਵਾਸਤੇ ਕਿ ਹੜਤਾਲ ਦਾ ਸਾਡੇ ਉੱਤੇ ਕੋਈ ਅਸਰ ਨਹੀਂ। ਸੀਸਵਾ ਮਹਿਲ ਵੀ ਜਾ ਕੇ ਘੇਰਿਆ ਇਹਨਾਂ ਮੁਲਾਜ਼ਮਾਂ ਨੇ। ਗੱਲਬਾਤ ਹੋਈ ਮੁੱਖ ਮੰਤਰੀ ਦੇ ਸਲਾਹਕਾਰ ਦੇ ਨਾਲ। ਸਲਾਹਕਾਰ ਬੜੇ ਆ, ਇੱਕ ਸਲਾਹਕਾਰ ਕੋਈ ਸਲਾਹ ਦੇ ਦੇਵੇ ਤੇ ਦੂਜਾ ਉਹਦੀ ਸਲਾਹ ਕੱਟ ਕੇ ਕਹਿੰਦਾ ਐਵੇਂ ਇਹਨੂੰ ਜ਼ਿਆਦਾ ਪਤਾ, ਆ ਮੇਰੇ ਵਾਲੀ ਸਲਾਹ ਮੰਨੋ। ਹੁਣ 19 ਸਲਾਹਕਾਰ ਨੇ ਤੇ ਓਐਸਡੀ ਨੇ, ਕਿਹਦੀ ਗੱਲ ਮੰਨਾਂ, ਕਿਹਦੀ ਠੁਕਰਾਵਾਂ ਵਾਲੀ ਗੱਲ ਹੋਈ ਪਈ ਆ। ਇਹੀ ਸਮਝੌਤਾ ਨਹੀਂ ਹੋਣ ਦਿੰਦੇ ਕਿਸੇ ਪਾਸੇ। ਜਿਹੜੀ ਗੱਲਬਾਤ ਹੜਤਾਲੀ ਵਰਕਰਾਂ ਦੇ ਨਾਲ ਹੋਈ, ਉਹਨਾਂ ਨੇ 2 ਹਫ਼ਤਿਆਂ ਦੇ ਵਾਸਤੇ ਅਜੇ ਹੜਤਾਲ ਟਾਲ ਦਿੱਤੀ ਆ। ਇਹ ਆਖਿਆ ਕਿ ਪੀਆਰਟੀਸੀ ਤੇ ਪਨਬੱਸ ਦੇ ਇਤਿਹਾਸ ਦੇ ਵਿੱਚ ਇੰਨੀ ਹੜਤਾਲ ਪਹਿਲੀ ਵਾਰੀ ਚੱਲੀ ਆ। ਉਂਝ ਵੈਸੇ ਹਰਿਆਣਾ ਰੋਡਵੇਜ ਦੇ ਮੁਲਾਜ਼ਮ ਵੀ ਕੱਲ ਇਹਨਾਂ ਦੇ ਹੱਕ ਦੇ ਵਿੱਚ ਆ ਗਏ। 2 ਘੰਟੇ ਦੇ ਵਾਸਤੇ ਹਰਿਆਣੇ ਦੇ ਵਿੱਚ ਵੀ ਉਹਨਾਂ ਨੇ ਬੱਸਾਂ ਸਾਰੀਆਂ ਜਾਮ ਰੱਖੀਆਂ। ਇਹ ਮੁਲਾਜ਼ਮ ਹੁਣ ਕਹਿੰਦੇ ਆ ਕਿ ਜੇ ਕਹਿੰਦੇ ਸਰਕਾਰ ਸਾਨੂੰ ਕਹਿੰਦੀ 8 ਦਿਨ ਦਾ ਸਮਾਂ ਦੇ ਦਿਓ, ਅਸੀਂ ਕੱਚੇ ਮੁਲਾਜ਼ਮ ਪੱਕੇ ਕਰ ਦਿਆਂਗੇ। ਇਹਨਾਂ ਦੀ ਜਥੇਬੰਦੀ ਜਿਹੜੀ ਆ ਸਰਕਾਰੀ ਲਾਰੀਆਂ ਵਾਲਿਆਂ ਦੀ, ਉਹ ਕਹਿੰਦੀ 8 ਦਿਨ ਛੱਡੋ ਜੀ, 14 ਦਿਨ ਦਿੱਤੇ। 14 ਦਿਨਾਂ ਦੇ ਵਿੱਚ ਤੁਸੀਂ ਫੈਸਲਾ ਨਾ ਕਰ ਸਕੇ ਤਾਂ 15ਵੇਂ ਦਿਨ ਅਸੀਂ ਫੇਰ ਚੱਕਾ ਜਾਮ ਕਰ ਦਿਆਂਗੇ। ਪੀਆਰਟੀਸੀ ਤੇ ਪਨਬੱਸ ਦੇ 8000 ਦੇ ਕਰੀਬ ਕੱਚੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ 4000 ਰੁਪਏ ਦੇ ਵਾਧੇ ਦਾ ਵਾਅਦਾ ਕੀਤਾ ਗਿਆ, 30% ਵਾਅਦਾ ਕੀਤਾ ਗਿਆ, ਔਰ ਹਰ ਸਾਲ 5% ਵਾਧੇ ਵਾਲਾ ਜਿਹੜਾ ਮੁਨਾਫਾ ਇਹਦੇ ਤੋਂ ਵੱਖਰਾ ਹੋਊਗਾ। ਪੀਆਰਟੀਸੀ ਦੇ 3500 ਤੇ ਪਨਬੱਸ ਦੇ 4500 ਕਾਮੇ, ਕੱਚੇ ਕਾਮੇ ਇਹਦੇ ਵਿੱਚ ਸ਼ਾਮਲ ਸਨ। ਹੜਤਾਲ ਮੁਲਤਵੀ ਕਰਨ ਦਾ ਐਲਾਨ ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰਸ ਯੂਨੀਅਨ ਦੇ ਵੱਲੋਂ ਕੀਤਾ ਗਿਆ। ਇਹਦੇ ਨਾਲ ਕੱਲੀ ਜਿਹੜੀ ਪੀਆਰਟੀਸੀ ਆ ਉਹਨੂੰ 11 ਕਰੋੜ ਰੁਪਏ ਦਾ ਘਾਟਾ ਪਿਆ ਇਸ ਹੜਤਾਲ ਦੇ ਨਾਲ, ਕੱਲੀ ਪੀਆਰਟੀਸੀ ਨੂੰ। ਪਨਬੱਸ ਤੇ ਰੋਡਵੇਜ ਦੇ ਜਿਹੜੇ ਘਾਟੇ ਨੇ ਉਹ ਵੱਖਰੇ ਨੇ। ਪੀਆਰਟੀਸੀ ਦੇ ਕਰੀਬ 3500 ਕਾਮੇ ਹੜਤਾਲ ਦੇ ਉੱਤੇ ਸੀਗੇ। ਪੀਆਰਟੀਸੀ ਦੇ ਵੱਲੋਂ ਇਹ ਦੱਸਿਆ ਗਿਆ ਕਿ 11 ਕਰੋੜ ਰੁਪਏ ਦਾ ਘਾਟਾ ਪਿਆ। ਰੋਜ਼ 1.5 ਕਰੋੜ ਮਾਲੀਆ ਹੜਤਾਲ ਕਰਕੇ 25 ਤੋਂ 30 ਲੱਖ ਰੁਪਏ ਰਹਿ ਗਿਆ। ਹੁਣ ਸਿਆਣਾ ਬੰਦਾ ਦੱਸਣ ਵਾਲਾ ਹੋਵੇ, 11 ਕਰੋੜ ਰੁਪਈਆ ਜੇ ਤੁਸੀਂ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਕਰ ਦਿੰਦੇ ਪਹਿਲਾਂ, ਤੇ 11 ਕਰੋੜ ਦੇ ਨਾਲ ਕਿੰਨੀ ਦੇਰ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਸੀਗੀਆਂ। ਮੈਂ ਤਾਂ ਕਿਹਾ ਕਿ ਜਿਹੜੇ ਸਲਾਹਕਾਰ ਨੇ ਨਾ 19 ਰੱਖ ਲਏ। ਇੱਕ ਸਲਾਹਕਾਰ ਕੋਈ ਸਲਾਹ ਦਿੰਦਾ, ਦੂਜਾ ਉਹਨੂੰ ਕੱਟ ਕੇ ਆਪਣੀ ਸਲਾਹ ਪੱਲੇ ਪਾ ਕੇ ਚਲੇ ਜਾਂਦਾ, ਇਹਨੂੰ ਛੱਡੋ ਜੀ ਆਹ ਠੀਕ ਹੈ। ਇਹ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਘਾਟਾ ਪੈ ਰਿਹਾ। 11 ਕਰੋੜ ਦਾ ਤਾਂ ਪੀਆਰਟੀਸੀ ਨੂੰ ਪਿਆ, ਤੁਸੀਂ ਲਾ ਕੇ ਚੱਲੋ ਘੱਟੋ ਘੱਟ, ਚਲੋ ਡਬਲ ਨਹੀਂ ਤਾਂ ਤੁਸੀਂ 11 ਹੀ ਲਾ ਲਓ। 11 ਕਰੋੜ ਰੁਪਈਆ ਉਹ ਪ੍ਰਾਈਵੇਟ ਆਪਰੇਟਰਾਂ ਦੀਆਂ ਜੇਬਾਂ 'ਚ ਚਲੇ ਗਿਆ। ਇਹੀ ਗੇਮ ਹੈ ਜਿਹਨੂੰ ਸਮਝਣ ਦੀ ਲੋੜ ਹੈ ਕਿ ਇਸ ਹੜਤਾਲ ਨੂੰ ਲੰਮਿਆਂ ਕਿਹਨੇ ਜਾਣ ਦਿੱਤਾ ਤੇ ਇਹਦਾ ਫਾਇਦਾ ਕਿਹਨੂੰ ਹੋਇਆ। ਜੀ ਅੱਗੇ ਪਰਮਰਾਜ ਉਮਰਾ ਨੰਗਲ ਦੀ ਗੱਲ ਕਰਦੇ ਆ। ਉਹ ਕੇਂਦਰ ਸਰਕਾਰ ਦੇ ਕੋਲ ਗਿਆ ਕਿ ਮੈਨੂੰ ਸਿਕਿਉਰਿਟੀ ਦਿਓ, ਮੈਨੂੰ ਖਤਰਾ। ਹੁਣ ਕਿਹਤੋਂ ਖਤਰਾ ਇਹਨੂੰ? ਦੇਖੋ, ਇੱਕ ਪਾਸੇ ਤਾਂ ਕੱਲ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦਾ ਬੇਟਾ ਹੈ, ਉਹਨੇ ਫੇਰ ਇਹ ਗੱਲ ਉਠਾਈ ਕਿ 6 ਸਾਲ ਹੋ ਗਏ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਦਾ ਜੀ ਜਿਹੜਾ ਪੁਲਿਸ ਦੀ ਗੋਲੀ ਦੇ ਨਾਲ ਜਿਹਦੀ ਮੌਤ ਹੋਈ, ਉਹਦਾ ਇਨਸਾਫ ਸਾਨੂੰ ਕਦੀ ਮਿਲ ਸਕੂਗਾ। ਉਹਨੇ ਇਹ ਗੱਲ ਉਠਾਈ ਕਿ 15 ਦੀ ਵਾਪਰੀ ਘਟਨਾ ਤੇ 21 ਆ ਗਿਆ। ਕੱਲ ਜੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ PhD ਹੋਰਾਂ ਦਾ ਬਿਆਨ ਸੁਣਿਆ ਹੋਵੇ ਤੇ ਉਹ ਸ੍ਰੀ ਅਨੰਦਪੁਰ ਸਾਹਿਬ ਨੇੜੇ ਹੋਈ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਇਹ ਗੱਲ ਕਹਿ ਰਹੇ ਆ ਕਿ ਇਹਦੇ ਪਿਛਲੀਆਂ ਤਾਕਤਾਂ ਲੱਭੀਆਂ ਜਾਣ ਕੌਣ ਨੇ, ਲੁਕਵੀਆਂ ਤਾਕਤਾਂ। ਇੱਕ ਜਗ੍ਹਾ ਉਹ ਇਹ ਵੀ ਕਹਿੰਦੇ ਆ ਕਿ ਵਿਦੇਸ਼ੀ ਤਾਕਤਾਂ ਜਿਹੜੀਆਂ ਉਹ ਲੱਭੀਆਂ ਜਾਣ। ਵਿਦੇਸ਼ੀ ਤਾਕਤਾਂ ਤੋਂ ਇੱਕ ਗੱਲ ਤਾਂ ਤੁਹਾਨੂੰ ਸਮਝ ਆਉਂਦੀ ਆ ਨਾ ਕਿ ਵਿਦੇਸ਼ੀ ਤਾਕਤਾਂ ਵਾਲਾ ਬਿਆਨ 15 ਦੇ ਵਿੱਚ ਵੀ ਆਇਆ ਸੀ। ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਿਆਨ ਦਿੱਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਉਹ ਵਿਦੇਸ਼ੀ ਤਾਕਤਾਂ ਨਾ ਅੱਜ ਤੱਕ ਲੱਭੀਆਂ, ਨਾ ਹਰਪ੍ਰੀਤ ਸਿੰਘ ਹੋਰਾਂ ਨੂੰ ਲੱਭਣੀਆਂ। ਇੱਕ ਅੱਖਰ ਵੀ ਹਰਪ੍ਰੀਤ ਸਿੰਘ ਹੋਰਾਂ ਨੇ 15 ਦੀਆਂ ਵਾਪਰੀਆਂ ਘਟਨਾਵਾਂ ਤੇ ਕਦੀ ਨਹੀਂ ਬੋਲਿਆ। ਕੋਟਕਪੂਰਾ ਦੇ ਵਿੱਚ ਹੋਏ ਗੋਲੀ ਕਾਂਡ ਦੇ ਬਾਰੇ ਚ ਕਦੀ ਨਹੀਂ ਬੋਲਿਆ। ਬਾਈਬਲ ਕਲਾਂ ਦੇ ਵਿੱਚ ਗਈਆਂ ਜਾਨਾਂ ਦੇ ਬਾਰੇ ਦੇ ਵਿੱਚ ਕਦੀ ਨਹੀਂ ਬੋਲਿਆ।
ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਕਹਿੰਦਾ ਸਾਨੂੰ ਕਦੀ ਇਨਸਾਫ ਮਿਲੂਗਾ ਜਾਂ ਨਹੀਂ। ਉਹ ਇਹ ਕਹਿੰਦਾ ਕਿ ਸਿਆਸੀ ਧਿਰਾਂ ਇਹਦੇ ਉੱਤੇ ਸਿਆਸਤ ਕਰ ਰਹੀਆਂ ਨੇ, ਸਿਰਫ ਸਿਆਸਤ ਕਰ ਰਹੀਆਂ ਨੇ। ਉਧਰ ਇਸ ਮਾਮਲੇ ਦੇ ਵਿੱਚ ਕਥਿਤ ਰੂਪ ਦੇ ਵਿੱਚ ਨਾਮਜ਼ਦ ਕੀਤੇ ਗਏ ਪਰਮਰਾਜ ਉਮਰਾਨੰਗਲ ਜਿਹੜਾ ਆਈਜੀ ਹੈ, ਉਹ ਪਹੁੰਚ ਗਿਆ ਗ੍ਰਹਿ ਮੰਤਰਾਲੇ ਦੇ ਕੋਲੇ ਕੇਂਦਰ ਦੇ। ਇਹ ਕਿਹਾ ਕਿ ਢੁਕਵੀਂ ਸੁਰੱਖਿਆ ਦਿੱਤੀ ਜਾਵੇ। ਉਮਰਾਨੰਗਲ ਕੋਟਕਪੂਰਾ ਤੇ ਬਹਿਬਲ ਗੋਲੀकांड ਮਾਮਲੇ ਦੇ ਵਿੱਚ ਉਹਦਾ ਨਾਮ ਕਥਿਤ ਰੂਪ ਦੇ ਵਿੱਚ ਮੁੱਖ ਦੋਸ਼ੀ ਦੇ ਵਜੋਂ ਦੱਸਿਆ ਜਾ ਰਿਹਾ, ਜਿਹਦੀ ਡਿਊਟੀ ਉੱਥੇ ਹੈ ਨਹੀਂ ਸੀ। ਉਹ ਚੇਚੇ ਤੌਰ ਦੇ ਉੱਤੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਾਸਤੇ ਇੱਥੇ ਗਿਆ ਸੀ। ਕੇਂਦਰ ਦੀ ਸਰਕਾਰ ਤੋਂ ਉਹਨੇ ਸੁਰੱਖਿਆ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ ਦੇ ਵਿੱਚ ਇਸ ਚੀਜ਼ ਨੂੰ ਤੁਸੀਂ ਸਮਝਣਾ ਜੀ, ਪੁਲਿਸ ਅਧਿਕਾਰੀਆਂ ਨੇ, ਪੰਜਾਬ ਪੁਲਿਸ ਨੇ ਚਿੱਠੀ ਲਿਖੀ ਹੈ ਜੀ ਕੇਂਦਰ ਸਰਕਾਰ ਨੂੰ। ਚਿੱਠੀ ਦੇ ਵਿੱਚ ਇਹ ਲਿਖਿਆ ਕਿ ਜਿਹੜੇ ਗਰਮ ਖਿਆਲੀ ਨੇ ਉਹਨਾਂ ਤੋਂ ਆਪਣੀ ਜਾਨ ਨੂੰ ਉਹਨੂੰ ਖਤਰਾ ਆ। ਔਰ ਜਿਹੜੇ ਇਹ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਉਮਰਾਨੰਗਲ ਦੀ ਸੁਰੱਖਿਆ ਦਾ ਮਾਮਲਾ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਨਾਲ ਵਿਚਾਰਿਆ ਗਿਆ, ਜਿਹਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ ਕਾਲੇ ਦਿਨਾਂ ਦੇ ਦੌਰਾਨ ਉਮਰਾਨੰਗਲ ਦਾ ਪਰਿਵਾਰ ਗਰਮਦਲੀਆਂ ਦੇ ਨਿਸ਼ਾਨੇ ਦੇ ਉੱਤੇ ਰਿਹਾ। ਔਰ ਇਹ ਕਿਹਾ ਗਿਆ ਕਿ ਉਮਰਾਨੰਗਲ ਦੇ ਪਿਤਾ 1987 ਦੇ ਵਿੱਚ ਉਹਨਾਂ ਦਾ ਕਤਲ ਹੋਇਆ। 1988 ਦੇ ਵਿੱਚ ਉਮਰਾਨੰਗਲ ਦੇ ਜੱਦੀ ਘਰ ਦੇ ਉੱਤੇ ਹਮਲਾ ਹੋਇਆ। ਗ੍ਰਹਿ ਮੰਤਰਾਲੇ ਨੇ ਇਹ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਗੋਲੀकांड ਦੇ ਵਿੱਚ ਮੁੱਖ ਦੋਸ਼ੀ ਹੋਣ ਕਰਕੇ ਉਮਰਾਨੰਗਲ ਨੂੰ ਦੇਸ਼ ਤੇ ਵਿਦੇਸ਼ ਦੇ ਵਿੱਚ ਬੈਠੇ ਗਰਮ ਖਿਆਲੀਆਂ ਤੋਂ ਖਤਰਾ, ਜਿਹਦੇ ਕਰਕੇ ਉਹਦੀ ਸੁਰੱਖਿਆ ਜਿਹੜੀ ਉਹ ਵਧਾਈ ਜਾਵੇ। ਜਦੋਂ ਸਰਕਾਰ ਨੌਕਰੀਆਂ ਦੇਣੀਆਂ ਸੀਗੀਆਂ ਇੱਥੇ ਸਰਕਾਰ ਨੇ, ਉਹਨਾਂ ਨੇ ਵੀ ਉਦੋਂ 3 ਪੀੜ੍ਹੀਆਂ ਪਹਿਲਾਂ ਵਾਲੇ ਕੱਢ ਲਏ ਵੀ ਉਦੋਂ ਇਹਨਾਂ ਦੇ ਉੱਤੇ ਬੜਾ ਹਮਲਾ ਹੋਇਆ ਸੀ, ਹੁਣ ਪੋਤਰਿਆਂ ਨੂੰ ਅਸੀਂ ਨੌਕਰੀਆਂ ਜਿਹੜੀਆਂ ਦੇਣੀਆਂ। ਇਹ ਵੀ ਮਾਮਲਾ ਉਹੋ ਜਿਹਾ ਹੀ ਆ। 1987 ਤੇ 88 ਦੇ ਵਿੱਚ ਹੋਈਆਂ ਵਾਪਰੀਆਂ ਘਟਨਾਵਾਂ ਦੇ ਕਰਕੇ ਅੱਜ ਸੁਰੱਖਿਆ 2021 ਦੇ ਵਿੱਚ ਉਹਨੂੰ ਜਿਹੜੀ ਉਹ ਦਿੱਤੀ ਜਾਵੇ। ਇਹ ਬੜੀ ਅਜੀਬੋ-ਗਰੀਬ ਹੈ ਔਰ ਸੁਰੱਖਿਆ ਉਹਨੂੰ ਮਿਲ ਵੀ ਜਾਣੀ ਹੈ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਸੂਬੇ ਦੇ ਪੁਲਿਸ ਅਧਿਕਾਰੀ ਤੇ ਗ੍ਰਹਿ ਮੰਤਰਾਲਾ ਲਿਖ ਕੇ ਦੇ ਰਿਹਾ ਕਿ ਇਹਨੂੰ ਕੇਂਦਰ ਸਰਕਾਰ ਦੀ ਸੁਰੱਖਿਆ ਜਿਹੜੀ ਉਹ ਦਿੱਤੀ ਜਾਵੇ, ਤੇ ਉਹਦੇ ਤੋਂ ਨਾ ਤਾਂ ਉਸ ਚੀਜ਼ ਤੋਂ ਹੋਣੀ ਨਹੀਂ ਗੀ। ਸਵਾਲ ਇਹ ਆ, ਇੱਕ ਪਾਸੇ ਉਹ ਪਰਿਵਾਰ ਹੈ ਜਿਹਦੇ ਘਰ ਦੇ ਜੀ ਦਾ ਕਸੂਰ ਕੋਈ ਨਹੀਂ ਸੀਗਾ, ਉਹ ਮਹਿਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਰੋਸ ਘਟਨਾ ਦੇ ਵਜੋਂ ਉੱਥੇ ਲੰਗਰ ਵਰਤਾਉਣ ਦੇ ਵਾਸਤੇ ਗਏ ਸਨ। ਉਹ 2 ਜਾਣੇ, ਉਹਨਾਂ ਦੀ ਪੁਲਿਸ ਗੋਲੀ ਦੇ ਨਾਲ ਮੌਤ ਹੋ ਜਾਂਦੀ ਆ। ਉਹ ਅਜੇ ਵੀ ਵਿਚਾਰੇ ਤੁਰੇ ਫਿਰਦੇ ਆ ਇਸ ਗੱਲ ਦੇ ਵਾਸਤੇ ਵੀ ਉਹਨਾਂ ਨੂੰ ਕਦੀ ਇਨਸਾਫ ਮਿਲੂਗਾ ਜਾਂ ਨਹੀਂ। ਦੂਜੇ ਪਾਸੇ ਵੱਡੀਆਂ ਸਿਕਿਉਰਿਟੀਆਂ ਲੱਭਦੇ ਫਿਰਦੇ ਆ ਤੇ ਉਹਨਾਂ ਨੂੰ ਮਿਲ ਵੀ ਜਾਣੀ। ਬਿਲਕੁਲ ਜੀ, ਸਗੋਂ ਖਤਰਾ ਤੇ ਲੋਕਾਂ ਨੂੰ ਆ ਇਹਨਾਂ ਨੂੰ ਤਾਂ ਸੰਗਲ ਪਾ ਕੇ ਅੰਦਰ ਬੰਨਣਾ ਚਾਹੀਦਾ। ਅੱਗੇ ਜਲਿਆਂਵਾਲੇ ਬਾਗ ਦੀ ਆਪਾਂ ਕਈ ਵਾਰ ਗੱਲ ਕੀਤੀ ਆ ਵੀ ਜਿਹੜਾ ਸੁੰਦਰੀਕਰਨ ਕੀਤਾ ਆ ਉਹਨਾਂ ਨੇ, ਪਰ ਲੋਕ ਉਸ ਦਾ ਵਿਰੋਧ ਕਰ ਰਹੇ। ਦੇਖੋ, ਇਹਦਾ ਵਿਰੋਧ ਡੇ ਬਾਈ ਡੇ ਵੱਡਾ ਹੁੰਦਾ ਤੁਰਿਆ ਜਾ ਰਿਹਾ। ਮੈਂ ਕੱਲ ਵੀ ਗੱਲ ਕੀਤੀ ਸੀਗੀ ਜਿਹੜੇ ਲక్ష్ਮੀਕਾਂਤ ਚਾਵਲਾ ਦਾ ਬਿਆਨ ਤੇ ਉਹਦੇ ਉੱਤੇ ਸ਼ਵੇਤ ਮਲਕ ਦਾ ਰਿਐਕਸ਼ਨ ਕਿ ਅਸੀਂ ਇਸ ਕਰਕੇ ਮੂਰਤੀਆਂ ਲਾਈਆਂ ਕਿ ਇਹ ਲੱਗੇ ਕਿ ਸਾਰੇ ਵਰਗ ਇੱਥੇ ਸ਼ਾਮਲ ਹੋਏ ਸੀ। ਇਹ ਵਰਗ ਤੇ ਵਰਣ ਵਾਲੀ ਜਿਹੜੀ ਰਾਜਨੀਤੀ ਹੈ ਨਾ, ਉਹਦੇ ਵਿੱਚੋਂ ਨਿਕਲਿਆ ਹੋਇਆ। ਹੁਣ ਹੌਲੀ ਹੌਲੀ ਇਹ ਰੋਸ ਪ੍ਰਦਰਸ਼ਨ ਵੱਡੇ ਹੋ ਰਹੇ ਆ। ਇਹਦੇ ਸੁੰਦਰੀਕਰਨ ਦੇ ਮਾਮਲੇ ਦੇ ਵਿੱਚ ਸ਼ਹੀਦ ਪਰਿਵਾਰਾਂ ਤੇ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਹੈ ਉਹਦੇ ਵੱਲੋਂ ਤੇ ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਸ਼ਾਮਲ ਸੀਗੀਆਂ, ਜਿਨ੍ਹਾਂ ਨੇ ਜਲਿਆਂਵਾਲਾ ਬਾਗ ਦੇ ਨੇੜੇ ਵੱਡੀਆਂ ਰੋਕਾਂ ਜਿਹੜੀਆਂ ਸੀ ਉਹਨਾਂ ਦੇ ਕਰਕੇ ਉੱਥੇ ਪ੍ਰਦਰਸ਼ਨ ਕੀਤਾ। ਅੰਦਰ ਨਹੀਂ ਉਹਨਾਂ ਨੂੰ ਜਾਣ ਦਿੱਤਾ ਗਿਆ। ਇਹਨਾਂ ਜਥੇਬੰਦੀਆਂ ਨੇ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਚਿੱਠੀ ਭੇਜੀ ਆ, ਜਿਹਦੇ ਵਿੱਚ ਇਹ ਜਿਹੜੀ ਯਾਦਗਾਰ ਹੈ ਇਹਦਾ ਮੂਲ ਸਰੂਪ ਬਹਾਲ ਕਰਨ, ਦਾਖਲਾ ਟਿਕਟ ਨਾ ਲਾਉਣ ਦੀ ਮੰਗ ਕੀਤੀ ਗਈ ਹੈ, ਕਿਉਂਕਿ ਮਸ਼ੀਨਾਂ ਫਿੱਟ ਕਰ ਦਿੱਤੀਆਂ ਗਈਆਂ ਦਾਖਲਾ ਟਿਕਟ ਵਾਲੀਆਂ। ਜਿਹੜੀ ਹੈਰੀਟੇਜ ਸਟਰੀਟ ਸੀਗੀ ਇਹ ਚਫੇਰਿਓਂ ਬੰਦ ਕਰਕੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ। ਜਿਹੜੇ ਇਹ ਲੋਕ ਉੱਥੇ ਗਏ ਉਹਨਾਂ ਨੇ 11 ਸਵਾਲ ਜਿਹੜੇ ਸੀ ਉਹ ਉਠਾਏ ਔਰ 11 ਸਵਾਲ ਕੇਂਦਰ ਦੀ ਸਰਕਾਰ ਨੂੰ ਭੇਜੇ। ਜਿਹੜੇ 11 ਸਵਾਲ ਕੇਂਦਰ ਦੀ ਸਰਕਾਰ ਨੂੰ ਭੇਜੇ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਨੇ ਕਿ ਇੱਥੇ ਜਿਹੜੇ ਬੁੱਤ ਲਾਏ ਗਏ ਆ ਉਹਨਾਂ ਬੁੱਤਾਂ ਨੂੰ ਰਿਮੂਵ ਕੀਤਾ ਜਾਵੇ। ਜਿਹੜੇ ਪੁਰਾਤਨ ਖੂਹ ਜਿਹਦੇ ਵਿੱਚ ਲੋਕਾਂ ਦੀ ਮੌਤ ਹੋ ਗਈ ਸੀ ਉਸ ਵੇਲੇ ਡਿੱਗ ਕੇ, ਉਹਦੀ ਪੁਰਾਤਨ ਸਰੂਪ ਉਹਦਾ ਬਹਾਲ ਕੀਤਾ ਜਾਵੇ
ਉਹਨੂੰ ਤੁਸੀਂ ਬੰਦ ਕਰ ਦਿੱਤਾ ਜਿਹੜੇ ਤਰੀਕੇ ਦੇ ਨਾਲ। ਇਹ ਵੀ ਕਿਹਾ ਕਿ ਰਾਸ਼ਟਰਪਤੀ ਨੂੰ ਛੇਤੀ ਇੱਕ ਮੰਗ ਪੱਤਰ ਜਾ ਕੇ ਦਿੱਤਾ ਜਾਊਗਾ। ਇਹ ਵੀ ਕਿਹਾ ਕਿ ਨਵੀਨੀਕਰਨ ਤੇ ਸੁੰਦਰੀਕਰਨ ਦੇ ਨਾਂ ਦੇ ਉੱਤੇ ਜਲਿਆਂਵਾਲਾ ਬਾਗ ਦੇ ਇਤਿਹਾਸਕ ਵਿਰਾਸਤੀ ਸਰੂਪ ਜਿਹੜਾ ਉਹਦਾ ਸਾਰਾ ਕੁਝ ਵਿਗਾੜ ਦਿੱਤਾ ਗਿਆ। 11 ਨੁਕਤਿਆਂ ਦੇ ਵਿੱਚ ਇਹ ਸਾਰਾ ਸ਼ਾਮਲ ਕੀਤਾ ਗਿਆ। ਜਿਸ ਦਿਨ ਇਹਦਾ ਉਦਘਾਟਨ ਹੋਇਆ ਵਰਚੁਅਲੀ ਪ੍ਰਧਾਨ ਮੰਤਰੀ ਹੋਰਾਂ ਨੇ ਕੀਤਾ, ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਠੀਕ ਹੈ, ਪ੍ਰਧਾਨ ਮੰਤਰੀ ਦੀਆਂ ਬਹੁਤ ਮਜਬੂਰੀਆਂ ਨੇ। ਮਜਬੂਰੀਆਂ ਇਹ ਵੀ ਨੇ ਕਿ ਉਹਨਾਂ ਨੂੰ ਇੱਥੇ ਆਉਣ ਨਹੀਂ ਦੇਣਾ ਪੰਜਾਬ ਦੇ ਵਿੱਚ ਕਿਸੇ ਨੇ, ਜਾਂ ਉਹਨਾਂ ਦਾ ਸਮਾਗਮ ਹੋ ਨਹੀਂ ਸਕਣਾ। ਮੁੱਖ ਮੰਤਰੀ ਤਾਂ ਅੰਮ੍ਰਿਤਸਰ ਜਾ ਸਕਦੇ ਸੀ। ਮੁੱਖ ਮੰਤਰੀ ਵਰਚੁਅਲ ਤੌਰ ਦੇ ਉੱਤੇ ਇਹਦੇ ਉਦਘਾਟਨ ਦੇ ਵਿੱਚ ਕਿਉਂ ਸ਼ਾਮਲ ਹੋਏ? ਜੇਕਰ ਉਸ ਦਿਨ ਉਹ ਵਰਚੁਅਲ ਤੌਰ ਦੇ ਉੱਤੇ ਨਾ ਸ਼ਾਮਲ ਹੁੰਦੇ, ਫਿਜ਼ੀਕਲ ਤੌਰ ਦੇ ਉੱਤੇ ਸ਼ਾਮਲ ਹੋ ਕੇ ਉਦਘਾਟਨ ਕਰਨ ਤੋਂ ਫੌਰਨ ਬਾਅਦ ਇਹਨੂੰ ਦੇਖਦੇ ਕਿ ਇਹਦੇ ਵਿੱਚ ਕੋਈ ਚੇਂਜ ਤਾਂ ਨਹੀਂ ਕੀਤੀ ਗਈ, ਕਿਉਂਕਿ ਸੂਬੇ ਦਾ ਮੁਖੀ ਹੋਣ ਦੇ ਨਾਤੇ ਉਹਨਾਂ ਦੀ ਜ਼ਿੰਮੇਵਾਰੀ ਸੀ। ਉਹ ਜ਼ਿੰਮੇਵਾਰੀ ਤੋਂ ਭੱਜੇ ਆਏ ਇਸ ਮਾਮਲੇ ਤੋਂ। ਇਹ ਕਹਿ ਦਿੱਤਾ ਕਿ ਮੈਨੂੰ ਤਾਂ ਨਹੀਂ ਲੱਗਦਾ ਉਹਦੇ ਵਿੱਚ ਕੁਝ ਚੇਂਜ ਹੋਇਆ। ਹੁਣ ਜਿਹੜੀਆਂ ਸਿਆਣੀਆਂ ਬਿਆਨੀਆਂ ਜਥੇਬੰਦੀਆਂ ਜਿਨ੍ਹਾਂ ਦੀ ਇੱਕ ਰਿਸਪੈਕਟ ਹੈ, ਉਹ ਜਦੋਂ ਮੁੱਦੇ ਉਠਾ ਰਹੀਆਂ ਨੇ ਏਡੇ, ਤੁਹਾਨੂੰ ਨਹੀਂ ਦਿਸੇ ਉਹ ਕਿ ਜਿਹੜੀ ਗਲੀ ਆ ਉਹਦੇ ਵਿੱਚ ਬੁੱਤ ਪ੍ਰਸਤੀ ਕਿਵੇਂ ਉਭਾਰ ਦਿੱਤੀ ਗਈ ਆ। ਹੱਸਦੇ ਫੇਸ ਜਿਹੜੇ ਉੱਚੀ ਉੱਚੀ ਹੱਸਦੇ ਉਹ ਦਿਖਾਏ ਗਏ ਆ। ਗਲੀ ਦੇ ਅੰਦਰ ਜਾਂਦੇ ਆ, ਗਲੀ ਦੇ ਅੰਦਰ ਜਦੋਂ ਡਾਇਰ ਆਪਣੇ ਫੌਜੀਆਂ ਨੂੰ ਲੈ ਕੇ ਲੰਘਿਆ ਹੋਊਗਾ, ਕਿੰਨੇ ਕੁ ਚਿਹਰੇ ਹੱਸ ਰਹੇ ਹੋਣਗੇ। ਜਦੋਂ ਵਾਪਸ ਆਇਆ ਹੋਊਗਾ ਉਦੋਂ ਕਿੰਨੇ ਕੁ ਹੱਸ ਰਹੇ ਹੋਣਗੇ। ਵਰਗ ਤੇ ਵਰਣ ਵੰਡ ਜਿਹੜੀ ਆ ਉਹਦੇ ਵਿੱਚ ਜ਼ਬਰਦਸਤੀ ਧੱਕਿਆ ਜਾ ਰਿਹਾ। ਇਹ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਬੋਲਦੇ ਰਹਿਣਾ ਪਊਗਾ। ਪਹਿਲਾਂ ਜਿਹੜੀਆਂ ਧਾਰਮਿਕ ਵਿਰਾਸਤਾਂ ਸੀ, ਧਾਰਮਿਕ ਚੀਜ਼ਾਂ ਸੀ, ਉਹ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਂ ਦੇ ਹੇਠ ਸੰਗਮਰਮਰ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ, ਤੇ ਹੁਣ ਮਹਾਨ ਸ਼ਹੀਦ ਜਿਹੜੇ ਨੇ ਉਹਨਾਂ ਦੀਆਂ ਯਾਦਗਾਰਾਂ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ। ਜੀ ਬਿਲਕੁਲ, ਮੁੱਖ ਮੰਤਰੀ ਦੀ ਗੱਲ ਕਰਦੇ ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੈਂ ਕੀ ਕੜੀ ਘੋਲ ਗਿਆ ਆ। ਅੱਗੇ ਗੱਲ ਕਰਦੇ ਹੈਗੇ ਆ ਨਵਰੀਤ, ਜਿਸ ਦੀ ਸੰਘਰਸ਼ ਦੇ ਵਿੱਚ ਹੀ ਮੌਤ ਹੋ ਗਈ ਸੀਗੀ। ਉਸ ਦੇ ਮਾਪੇ ਆ ਉਹ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਆ। ਨਵਰੀਤ ਸਿੰਘ ਦੀ ਮੌਤ ਬੜਾ ਇੱਕ ਦੁਖਦਾਈ ਪਹਿਲੂ ਸੀਗਾ ਜੀ। ਕੱਲਾ ਕੱਲਾ ਪੁੱਤ ਸੀਗਾ ਉਹ ਮਾਪਿਆਂ ਦਾ। ਜਿਸ ਤਰੀਕੇ ਨਾਲ 26 ਜਨਵਰੀ ਨੂੰ ਉਹਦੀ ਮੌਤ ਹੁੰਦੀ ਆ, ਤੇ ਜਿਵੇਂ ਪੁਲਿਸ ਨੇ ਉਹ ਬਣਾ ਦਿੱਤੀ, ਅੱਗੇ ਜਾਂਚ ਨਹੀਂ ਵਧਣ ਦਿੱਤੀ, ਉਹਨੇ ਬੜੇ ਸਾਰੇ ਸਵਾਲ ਖੜੇ ਕੀਤੇ। ਮੈਂ ਹਰਦੀਪ ਸਿੰਘ ਡਿਬਡਬਾ ਹੋਰਾਂ ਨੂੰ ਉਸ ਵੇਲੇ ਮਿਲਣ ਉਹਨਾਂ ਦੇ ਘਰੇ ਉੱਤਰਾਖੰਡ ਦੇ ਵਿੱਚ ਜਿਹੜਾ ਉਹ ਗਿਆ ਵੀ ਸੀਗਾ ਜੀ। ਤੇ ਉਸ ਪਰਿਵਾਰ ਦੇ ਕੋਲ ਬੈਠਣ ਦੇ ਵਾਸਤੇ, ਕੋਈ ਇੰਟਰਵਿਊ ਕਰਨ ਲਈ ਨਹੀਂ, ਬੈਠਣ ਦੇ ਵਾਸਤੇ। ਬੜਾ ਆਮ ਪਰਿਵਾਰ ਹੈ, ਸਾਦਾ ਪਰਿਵਾਰ ਹੈ। ਪੁਰਾਤਨ ਦੇਖਿਆ ਜਾਵੇ ਤਾਂ ਸਿੱਖੀ ਰਹੁ ਰੀਤਾਂ ਨੂੰ ਕਮਿਟਡ ਫੈਮਿਲੀ ਹੈ। ਹਰਦੀਪ ਸਿੰਘ ਡਿਬਡਬਾ ਹੋਰੀ ਇੱਕ ਚਿੰਤਕ ਵੀ ਨੇ, ਸਿੱਖ ਚਿੰਤਕ ਨੇ, ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ। ਇਸ ਮਸਲੇ ਦੇ ਉੱਤੇ ਉਹਨਾਂ ਨੂੰ ਕੀ ਹੋ ਗਿਆ ਇਹ ਸਮਝ ਨਹੀਂ ਆਈ। ਉਹਨਾਂ ਦੀ ਮੈਂ ਇੰਟਰਵਿਊ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਕੀਤੀ ਸੀਗੀ। ਫਿਰ ਉਹਨਾਂ ਨੇ ਇਹਨੂੰ ਰਾਜਸਥਾਨ ਦੇ ਵਿੱਚ ਉੱਥੋਂ ਇੱਕ ਮਾਰਚ ਦੇ ਰੂਪ ਦੇ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਹੱਥਾਂ ਦੇ ਉੱਤੇ ਚੜ੍ਹ ਗਏ ਇੱਕ ਵਾਰੀ, ਤੇ ਉਹਨਾਂ ਦੇ ਨਾਲ ਵੀ ਕੁਝ ਇਸ ਨੂੰ ਰੋਸ ਮਾਰਚ ਜਿਹੜਾ ਇੱਕ ਹੋਰ ਸੀ ਅੰਮ੍ਰਿਤਸਰ ਤੋਂ ਕੱਢਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਇਸ ਮਸਲੇ ਦੇ ਉੱਤੇ ਹੁਣ ਨਵਰੀਤ ਸਿੰਘ ਦੇ ਮਾਪਿਓ ਸਿੰਘੂ ਬਾਰਡਰ ਦੇ ਵਿੱਚ ਮੋਰਚੇ ਦੇ ਵਿੱਚ ਪਹੁੰਚੇ, ਤੇ ਨਵਰੀਤ ਦੇ ਦਾਦਾ ਹਰਦੀਪ ਸਿੰਘ ਡਿਬਡਬਾ ਦੇ ਉੱਤੇ ਉਹਨਾਂ ਨੇ ਕੁਝ ਦੋਸ਼ ਲਾਏ। ਵਿਕਰਮਜੀਤ ਸਿੰਘ ਹੁੰਦਲ ਤੇ ਮਾਤਾ ਪਰਮਜੀਤ ਕੌਰ ਆ, ਉਹਨਾਂ ਦਾ ਸਨਮਾਨ ਵੀ ਇੱਥੇ ਕੀਤਾ ਗਿਆ। ਇਹਨਾਂ ਨੇ ਮਾਂ ਪਿਓ ਨੇ ਇਹ ਗੱਲ ਕਹੀ ਕਿ ਹਰਦੀਪ ਸਿੰਘ ਡਿਬਡਬਾ 1994 ਤੋਂ ਪਰਿਵਾਰ ਤੋਂ ਵੱਖ ਰਹਿੰਦੇ ਆ। ਉਹਨਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਦੇ ਆਪਣੇ ਪਰਿਵਾਰ ਦੇ ਨਾਲ ਨਹੀਂ ਰਹਿ ਸਕਦਾ, ਉਹ ਕਿਸਾਨ ਮੋਰਚੇ ਦੇ ਨਾਲ ਹੋਣ ਬਾਰੇ ਕਿਵੇਂ ਕਿਹਾ ਜਾ ਸਕਦਾ। ਹੁਣ ਵੈਸੇ ਮੈਂ ਜਦੋਂ ਹਰਦੀਪ ਸਿੰਘ ਡਿਬਡਬਾ ਨੂੰ ਮਿਲਿਆ ਸੀ ਤੇ ਮੈਂ ਉਹਨਾਂ ਦੇ ਘਰੇ ਉੱਤਰਾਖੰਡ ਦੇ ਵਿੱਚ ਜਿਹੜਾ ਉਹ ਮਿਲਿਆ ਸੀਗਾ, ਜਿੱਥੇ ਰਹਿੰਦੇ ਨੇ ਉਹਨਾਂ ਦੇ ਘਰ। ਉਹ ਕਹਿੰਦੇ ਨੇ ਕੋਈ ਨਾਲ ਉਹਨਾਂ ਦੇ ਨਹੀਂ ਰਹਿੰਦੇ। ਖੈਰ ਇਹ ਪਰਿਵਾਰਕ ਮਸਲਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਹਰਦੀਪ ਸਿੰਘ ਡਿਬਡਬਾ ਹੋਰਾਂ ਨੇ ਇੱਕ ਵਾਰੀ ਉਹਨਾਂ ਨੂੰ ਜੇਲ੍ਹ ਦੇ ਅੰਦਰ ਕਰਾ ਦਿੱਤਾ ਸੀ, ਭਾਵ ਕਿ ਆਪਣੇ ਮੁੰਡੇ ਨੂੰ। ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨ ਤੇ ਨੌਜਵਾਨ ਇਸ ਮੋਰਚੇ ਤੇ ਜਥੇਬੰਦੀਆਂ ਦੇ ਕਹਿਣੇ ਦੇ ਉੱਤੇ ਚੱਲਣ ਤੇ ਕਿਸੇ ਹੋਰ ਦੀਆਂ ਗੱਲਾਂ ਦੇ ਵਿੱਚ ਨਾ ਆਉਣ, ਕਿਉਂਕਿ ਇਹ ਕਹਿਤਾ ਕਿ ਹਰਦੀਪ ਸਿੰਘ ਡਿਬਡਬਾ ਮੋਰਚੇ ਨੂੰ ਢਾਹ ਲਾ ਰਹੇ ਨੇ ਤੇ ਉਹ ਮੋਰਚੇ ਨੂੰ ਤੋੜ ਰਹੇ ਨੇ। ਇਹ ਵੀ ਕਿਹਾ ਕਿ ਉਹ ਜਿਹੜੀ ਪਾਰਟੀ ਦੇ ਨਾਲ ਜੁੜੇ ਨੇ ਬਾਅਦ ਦੇ ਵਿੱਚ ਉਹਦੇ ਹੀ ਖਿਲਾਫ ਹੋ ਗਏ।
ਇਹ ਵੀ ਕਿਹਾ ਕਿ ਉਹ ਹਰ ਪੱਖੋਂ ਮੋਰਚੇ ਦੇ ਨਾਲ ਨੇ। ਐਕਚੁਅਲੀ ਕਿਉਂਕਿ ਇਹ ਸਿਰਫ ਜਿਹੜੇ ਸਰੋਤੇ ਨੇ ਉਹਨਾਂ ਦੀ ਜਾਣਕਾਰੀ ਹਿੱਤ ਹੈ ਕਿ ਇਸ ਕਿਸਮ ਦੇ ਜਿਹੜੇ ਉਹਨਾਂ ਨੇ ਦੋਸ਼ ਲਾਏ ਨੇ। ਇਸ ਤੋਂ ਵੱਧ ਕੋਈ ਬਹੁਤੀ ਟਿੱਪਣੀ ਇਸ ਕਰਕੇ ਨਹੀਂ ਇਹਦੇ ਉੱਤੇ ਕਰਨੀ ਕਿ ਇਹ ਇੱਕ ਪਰਿਵਾਰਕ ਮਾਮਲਾ ਹੈ, ਇਹ ਇੱਕ ਪਰਿਵਾਰਕ ਮਸਲਾ ਹੈ। ਦੂਸਰਾ, ਇਸ ਪਰਿਵਾਰ ਦਾ ਨੁਕਸਾਨ ਬਹੁਤ ਵੱਡਾ ਹੋਇਆ। ਨਵਰੀਤ ਦੀ ਮੌਤ ਜਿਹੜੀ ਆ ਉਹ ਪਰਿਵਾਰ ਨੂੰ ਪਿਆ ਘਾਟਾ ਪੂਰਾ ਹੋ ਹੀ ਨਹੀਂ ਸਕਦਾ, ਕਿਸੇ ਵੀ ਰੂਪ ਦੇ ਵਿੱਚ ਪੂਰਾ ਨਹੀਂ ਹੋ ਸਕਦਾ। ਇਉਂ ਕਿਉਂ ਹੋ ਰਿਹਾ? ਪਰਿਵਾਰ ਨੂੰ ਕਿਤੇ ਨਾ ਕਿਤੇ ਸਿਰ ਜੋੜ ਕੇ ਬੈਠ ਕੇ ਸੋਚਣ ਦੀ ਜ਼ਰੂਰਤ ਹੈ। ਇਹਦੇ ਉੱਤੇ ਕੋਈ ਕਿਸੇ ਕਿਸਮ ਦੀ ਜਿਹੜੀ ਜੀ ਨਾ ਤਾਂ ਹਰਦੀਪ ਸਿੰਘ ਡਿਬਡਬਾ ਹੋਰਾਂ ਦੇ ਉੱਤੇ, ਨਾ ਨਵਰੀਤ ਦੇ ਪਿਤਾ ਦੇ ਉੱਤੇ ਕੋਈ ਟਿੱਪਣੀ ਇਸ ਕਰਕੇ ਕਰਨੀ ਬਣਦੀ ਆ ਕਿ ਸਿਰਫ ਇਹ ਕਹਿਣ ਦੀਆਂ ਗੱਲਾਂ ਨਹੀਂ ਗਈਆਂ ਕਿ ਇਸ ਪਰਿਵਾਰ ਦੀ ਰਿਸਪੈਕਟ ਹੈ। ਰੀਅਲ ਦੇ ਵਿੱਚ ਉਹ ਰਿਸਪੈਕਟ ਹੈਗੀ ਆ ਕਿਉਂਕਿ ਉਹਨਾਂ ਨੇ ਆਪਣਾ ਇੱਕ ਜਵਾਨ ਪੁੱਤ ਗਵਾਇਆ ਜੀ। ਅੱਗੇ ਘਰ ਘਰ ਰੁਜ਼ਗਾਰ ਦੇਣ ਵਾਲੀਆਂ ਕੰਪਨੀਆਂ ਆ ਉਹ 5-5000 ਟ੍ਰੇਨਿੰਗ ਦਾ ਮੰਗ ਰਹੀਆਂ। ਦੇਖੋ, ਇਹ ਤਾਂ ਲੁੱਟਣ ਤੇ ਸਾਰੇ ਹੋਏ ਨੇ। ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਜੇ ਪਟਵਾਰੀਆਂ ਦੀ ਨੌਕਰੀਆਂ ਕੱਢਣੀਆਂ ਨੇ ਤੇ ਉਹਦੀ 1000 ਰੁਪਈਆ 1500 ਰੁਪਈਏ ਦੀ ਐਪਲੀਕੇਸ਼ਨ ਵੇਚ ਦਿੱਤੀ। ਕਿੰਨੀਆਂ ਵੇਚ ਲਈਆਂ? ਕਈ ਕਰੋੜ, 50 ਕਰੋੜ ਰੁਪਈਆ ਜਿਹੜਾ ਜੀ ਉਹ ਇਕੱਠਾ ਕਰ ਲਿਆ। ਜੇ ਪੁਲਿਸ ਦੀਆਂ ਕੱਢੀਆਂ ਨੌਕਰੀਆਂ ਤੇ ਪੈਸਾ ਉਹਦੇ ਤੋਂ ਕਮਾ ਲਿਆ। ਇਹ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਇਆ ਕਿ ਐਪਲੀਕੇਸ਼ਨਾਂ ਵੇਚੋ। ਨਹੀਂ ਤਾਂ ਇਹ ਐਪਲੀਕੇਸ਼ਨਾਂ ਫ੍ਰੀ ਹੁੰਦੀਆਂ ਸੀ, ਜਾਂ 2 ਜਾਂ 3 ਰੁਪਈਏ ਦੀਆਂ ਤੁਹਾਨੂੰ ਅਸ਼ਟਾਮ ਫਰੋਸ਼ ਜਾਂ ਕਿਤਾਬਾਂ ਵਾਲੀ ਦੁਕਾਨ ਤੋਂ ਮਿਲ ਜਾਂਦੀ ਹੁੰਦੀ ਸੀਗੀ। ਕਿਸੇ ਵੇਲੇ ਤਾਂ ਇੱਕ ਬੁੱਕਲੈਟ ਮਿਲਦੀ ਹੁੰਦੀ ਸੀ ਕਿ ਬੁੱਕਲੈਟ ਦੇ ਵਿੱਚ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਨਾਲ ਸੰਬੰਧਿਤ ਜਿੰਨੀਆਂ ਐਪਲੀਕੇਸ਼ਨ ਸੀਗੀਆਂ ਉਹ ਸਾਰੀਆਂ ਤੁਹਾਨੂੰ ਮਿਲ ਜਾਂਦੀਆਂ ਹੁੰਦੀਆਂ ਸੀਗੀਆਂ। ਹੁਣ ਸਰਕਾਰਾਂ ਨੇ ਕੀ ਕੀਤਾ ਜੀ? ਆਪਣੇ ਤੌਰ ਦੇ ਉੱਤੇ ਵੇਚਣ ਲੱਗ ਗਏ। ਵੇਚਣ ਕਿੰਨੇ ਦੀਆਂ? 500 ਰੁਪਈਏ ਦੀ ਐਪਲੀਕੇਸ਼ਨ, 1000 ਰੁਪਈਏ ਦੀ ਐਪਲੀਕੇਸ਼ਨ, 1500 ਰੁਪਈਏ ਦੀ ਐਪਲੀਕੇਸ਼ਨ। ਪਤਾ ਸਰਕਾਰਾਂ ਨੂੰ ਲੋਕ ਬੇਰੁਜ਼ਗਾਰ ਨੇ, ਨੌਜਵਾਨ ਬੇਰੁਜ਼ਗਾਰ ਨੇ, ਖਰੀਦਣਗੇ ਕਿਸੇ ਨਾ ਕਿਸੇ ਤਰੀਕੇ ਨਾਲ ਖਰੀਦਣਗੇ। ਕਿੰਨਿਆਂ ਨੂੰ ਰੁਜ਼ਗਾਰ ਮਿਲਦਾ ਬਾਅਦ ਵਾਲੀ ਗੱਲ ਹੈ। ਘੱਟੋ ਘੱਟ ਜਿੰਨਿਆਂ ਕੁ ਨੂੰ ਮਿਲਦਾ ਉਹਨਾਂ ਦੀਆਂ ਸਾਲ ਤੋਂ ਵੱਧ ਦੀਆਂ ਤਨਖਾਹਾਂ ਤਾਂ ਸਰਕਾਰ ਐਪਲੀਕੇਸ਼ਨਾਂ ਤੋਂ ਇਕੱਠੀਆਂ ਕਰ ਲੈਂਦੀ ਹੈ। ਇਹੋ ਹੀ ਫਾਰਮੂਲਾ ਲੱਗਦਾ ਹੈ ਕਿ ਪ੍ਰਾਈਵੇਟਾਂ ਨੂੰ ਵੀ ਦੇ ਦਿੱਤਾ। ਬਾਗੇ ਪੁਰਾਣੇ ਦੇ ਵਿੱਚ ਘਰ ਘਰ ਰੁਜ਼ਗਾਰ ਮਾਮਲੇ ਦੇ ਵਿੱਚ ਇੱਕ ਰੁਜ਼ਗਾਰ ਮੇਲਾ ਲਾਇਆ ਗਿਆ, ਜਿਹਨੂੰ ਰੁਜ਼ਗਾਰ ਮੇਲਾ ਨਾਮ ਦਿੱਤਾ ਜਾ ਰਿਹਾ ਕਿਉਂਕਿ ਕਾਗਜ਼ ਭਰਨੇ ਆ, ਕਾਗਜ਼ਾਂ ਦੇ ਢਿੱਡ ਭਰਨੇ ਆ। ਲੋਕਾਂ ਨੂੰ ਇਹ ਦੱਸਣਾ ਅਗਲੇ 2-4 ਮਹੀਨਿਆਂ ਤੱਕ, ਦੇਖੋ ਜੀ ਇੰਨਾ ਰੁਜ਼ਗਾਰ ਅਸੀਂ ਦੇਤਾ। ਉਸ ਮਾਮਲੇ ਦੇ ਉੱਤੇ MLA ਜਿਹੜੇ ਬਾਗੇ ਪੁਰਾਣੇ ਦਾ ਜਿਹਦੇ ਕ੍ਰਸ਼ਰ ਵਗੈਰਾ ਚੱਲਦੇ ਨੇ ਰੇਤਾ ਦੇ, ਉਹਨੇ ਫੀਤਾ ਕੱਟਿਆ, ਉਦਘਾਟਨ ਕੀਤਾ ਤੇ ਉੱਥੇ 16 ਕੰਪਨੀਆਂ ਸੀਗੀਆਂ ਜਿਨ੍ਹਾਂ ਦਾ ਬੋਰਡ ਲੱਗਿਆ ਹੋਇਆ ਸੀ। ਇਹਨਾਂ ਨੇ ਬੇਰੁਜ਼ਗਾਰਾਂ ਦੇ ਕੋਲੋਂ ਸਿਖਲਾਈ ਕੋਰਸ ਦੇ ਨਾਂ ਦੇ ਹੇਠ 5-5000 ਰੁਪਈਆ ਮੰਗ ਲਿਆ। ਤੁਸੀਂ ਦੇਖੋ, ਜੇ ਉੱਥੇ 1000 ਨੌਜਵਾਨ ਵੀ ਆਇਆ ਹੋਵੇ, 1000 ਤੋਂ ਤਾਂ ਕਿਤੇ ਵੱਧ ਆਇਆ ਹੋਊਗਾ, ਜੇ ਉਹ 5-5000 ਵੀ ਉਹਨਾਂ ਤੋਂ ਇਕੱਠਾ ਕਰਦੇ ਆ ਤੇ ਕਿੱਥੇ ਕਹਾਣੀ ਚਲੇ ਜਾਂਦੀ ਆ। ਮੇਲਿਆਂ ਮੂਲਿਆਂ ਦੇ ਸਾਰੇ ਖਰਚੇ ਕੱਢ ਲੈਣੇ ਆ ਉਹਨਾਂ ਨੇ। ਨੇਤਾ ਜੀ ਨੇ ਤਾਂ ਆਪਣੇ ਫੀਤਾ ਕੱਟਣ ਦੀ ਫੋਟੋ ਪਾ ਦੇਣੀ ਹੈ ਨਾ ਕਿ ਦੇਖੋ ਜੀ ਰੁਜ਼ਗਾਰ ਮੇਲੇ ਦਾ ਉਦਘਾਟਨ ਕੀਤਾ। ਇਹ ਥੋੜੀ ਕਿਸੇ ਨੇ ਪੁੱਛਣਾ ਕਿੰਨਿਆਂ ਨੂੰ ਰੁਜ਼ਗਾਰ ਮਿਲਿਆ, ਕਿੰਨੇ ਰੁਜ਼ਗਾਰ ਦੇ ਉੱਤੇ ਲੱਗ ਗਏ, ਰੁਜ਼ਗਾਰ ਕਿਹੋ ਜਿਹਾ, ਇਹ ਫੂਡ ਡਿਲੀਵਰੀ ਕਰਨ ਵਾਲਾ ਹੋਊਗਾ ਜਾਂ ਬਾਕੀ ਜਿਹੜੇ ਪਾਰਟਸ ਨੇ ਉਹ ਡਿਲੀਵਰ ਕਰਨ ਵਾਲਾ ਹੋਊਗਾ, ਇਹੋ ਜਿਹਾ ਹੋਊਗਾ। ਸਰਕਾਰੀ ਨੌਕਰੀਆਂ ਦੇ ਰੁਜ਼ਗਾਰ ਮੇਲੇ ਨਹੀਂ ਗਏ, ਇਹ ਪ੍ਰਾਈਵੇਟ ਦੇ ਨੇ। ਜਿਹੜੇ ਪਹਿਲਾਂ ਕਾਲਜਾਂ ਦੇ ਵਿੱਚ ਲੱਗਦੇ ਹੁੰਦੇ ਸੀਗੇ ਉਹ ਹੁਣ ਸਰਕਾਰ ਆਪਣੇ ਨਾਂ ਦੇ ਹੇਠ ਪ੍ਰਾਈਵੇਟ ਫਰਮਾਂ ਤੋਂ ਲਵਾਉਣ ਲੱਗ ਗਈ ਹੈ ਤਾਂ ਕਿ ਉਹ ਆਪਣੇ ਖਾਤੇ 'ਚ ਨਾ ਪਾਏ ਜਾ ਸਕਣ। ਇੱਕ ਕੰਪਨੀ ਕਹਿੰਦੀ ਆ ਕਿ 15 ਦਿਨਾਂ ਦੀ ਅਸੀਂ ਸਿਖਲਾਈ ਦੇਵਾਂਗੇ ਤੇ ਨਾਲੇ ਦੇਵਾਂਗੇ ਤੁਹਾਨੂੰ ਵਰਦੀ ਪਾਉਣ ਦੇ ਵਾਸਤੇ ਤੇ 5000 ਰੁਪਇਆ ਜਮ੍ਹਾਂ ਕਰਵਾਓ। ਉਹ ਨੌਜਵਾਨ ਕਹਿੰਦੇ ਜੀ 5000 ਰੁਪਇਆ ਹੁੰਦਾ ਤੇ ਅਸੀਂ ਤੁਹਾਡੇ ਕੋਲੇ ਧੱਕੇ ਖਾਣ ਨੌਕਰੀ ਲਈ ਥੋੜੀ ਆਉਣਾ ਸੀਗਾ। ਹੋ ਸਕਦਾ ਔਰ ਵੱਡੀ ਗਿਣਤੀ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਨੇ 5-5000 ਰੁਪਇਆ ਸਿਖਲਾਈ ਦੇ ਨਾਂ ਦੇ ਹੇਠ ਦੇ ਵੀ ਦਿੱਤਾ ਹੋਊਗਾ। ਉਹਨਾਂ ਨੂੰ ਸਿਖਲਾਈ ਕਿੱਥੇ ਦਿੱਤੀ ਜਾਊਗੀ, ਕਾਹਦੀ ਸਿਖਲਾਈ ਦਿੱਤੀ ਜਾਊਗੀ, ਉਦੋਂ ਬਾਅਦ ਕੀ ਉਹਨਾਂ ਨੂੰ ਨੌਕਰੀ ਦੇ ਉੱਤੇ ਰੱਖ ਲਿਆ ਜਾਊਗਾ, ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿਉਂਕਿ ਪ੍ਰਾਈਵੇਟ ਫਰਮਾਂ ਨੇ। ਸਰਕਾਰ ਦਾ ਤਾਂ ਉਹਦੇ ਉੱਤੇ ਜਿੰਦਾ ਕੁੰਡਾ ਕੋਈ ਨਹੀਂਗਾ ਨਾ। ਇਸ 5000 ਰੁਪਏ ਦੀ ਕਿਸੇ ਨੇ ਫੀਸ ਦੇਣੀ ਆ। ਠੱਗੀ ਮਾਰ ਕੇ ਇਹਨਾਂ ਲੋਕਾਂ ਨੇ ਹੋ ਜਾਣਾ ਜੀ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਆ, ਨਸ਼ੇ ਦੇ ਨਾਲ ਮੌਤਾਂ ਜਿਹੜੀਆਂ ਉਸੇ ਤਰ੍ਹਾਂ ਜਾਰੀ ਆ। ਪਿੰਡਾਂ ਦੇ ਵਿੱਚ ਲੋਕ ਸਮਗਲਰਾਂ ਦੇ ਨਾਲ ਸਿੱਧੇ ਹੀ ਭਿੜ ਰਹੇ ਆ। ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸ਼ੇਰਪੁਰ ਪੈਂਦਾ ਜੀ, ਉੱਥੋਂ ਦੇ ਨੌਜਵਾਨ ਪਰਸੋਂ ਰਾਤ 11 ਵਜੇ ਤੱਕ ਬੈਠੇ ਰਹੇ ਥਾਣੇ ਦੇ ਬਾਹਰ ਕਿਉਂਕਿ ਉਹ ਸਾਰੇ ਸਬੂਤ ਦੇ ਆਏ ਪੁਲਿਸ ਨੂੰ
ਕਿ ਆ ਚੁੱਕੋ, ਆਹ ਵੇਚਦੇ ਆ, ਵੀਡੀਓ ਬਣਾ ਕੇ ਦੇ ਆਏ, ਪੁਲਿਸ ਨਾਲ ਜਾਣ ਨੂੰ ਤਿਆਰ ਨਹੀਂ ਸੀ। ਜਿੰਨੀ ਦੇਰ ਤੱਕ ਐਸਐਸਪੀ ਨੂੰ ਫੋਨ ਕਰਕੇ ਪੁਲਿਸ ਨੂੰ ਨਾਲ ਨਹੀਂ ਤੋਰਿਆ। 2 ਔਰਤਾਂ ਫੜ ਕੇ ਲਿਆਂਦੀਆਂ, ਉਹਨਾਂ ਦੇ ਉੱਤੇ ਨਸ਼ੇ ਦੀਆਂ ਗੋਲੀਆਂ ਪਾ ਕੇ ਮਾਮਲਾ ਦਰਜ ਕਰਤਾ। ਚਿੱਟਾ ਜਿਹੜਾ ਲਿਆਂਦਾ ਸੀ ਉਹ ਨਹੀਂ ਪਾਇਆ ਉਹਨਾਂ ਦੇ ਉੱਤੇ, ਕਿਉਂਕਿ ਉਹਦੇ 'ਚ ਜ਼ਮਾਨਤ ਨਹੀਂ ਹੋਣੀ। ਇਹਨਾਂ ਨੇ ਸੋਚਿਆ ਕਿ ਗੋਲੀਆਂ ਵਾਲੇ ਮਾਮਲੇ ਦੇ ਵਿੱਚ ਜ਼ਮਾਨਤ ਉਹਨਾਂ ਦੀ ਹੋ ਜਾਊਗੀ। ਹੁਣ ਥਾਂ ਥਾਂ ਦੇ ਉੱਤੇ ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੇ, ਰੋਜ਼ ਹੋ ਰਹੀਆਂ ਨੇ, ਡੇਲੀ ਮੌਤਾਂ ਹੋ ਰਹੀਆਂ ਨੇ। 2 ਤੋਂ 3 ਇੱਥੇ ਪੰਜਾਬ ਦੇ ਵਿੱਚ, ਇੱਥੇ ਲੰਬੀ ਦੇ ਵਿੱਚ ਦਿਉਣ ਖੇੜਾ ਪਿੰਡ ਪੈਂਦਾ, ਇੱਥੇ ਆਪਸ ਦੇ ਵਿੱਚ ਭੇੜ ਹੋ ਗਿਆ 2 ਧੜਿਆਂ ਦਾ। ਇਹਦੇ ਵਿੱਚ ਇੱਕ ਤਾਂ ਉਹ ਸੀਗੇ ਜਿਹੜੇ ਨਸ਼ਾ ਵੇਚਦੇ ਆ, ਦੂਜੇ ਉਹ ਸੀਗੇ ਜਿਹੜੇ ਇੱਥੇ ਨਸ਼ਾ ਰੋਕਣਾ ਚਾਹੁੰਦੇ ਆ। ਇਹਦੀ ਵੀਡੀਓ ਵਾਇਰਲ ਹੋ ਗਈ। ਉਹਨਾਂ ਨੇ ਗੱਲ ਤੂੰ ਮੈਂ ਤੋਂ ਵੱਧਦੀ ਜਿਹੜੀ ਸੀ ਉਹ ਕੁੱਟ ਕਟਾਪੇ ਤੱਕ ਪਹੁੰਚ ਗਈ। ਜਿਹੜੇ ਨਸ਼ਾ ਵੇਚਦਾ ਸੀ ਉਹਨੂੰ ਕੁੱਟਿਆ ਗਿਆ। ਪਿੰਡ ਵਾਸੀ ਕਹਿੰਦੇ ਆ ਕਿ 2-3 ਪਰਿਵਾਰ ਨੇ ਜਿਹੜੇ ਇੱਥੇ ਨਸ਼ਾ ਵੇਚਦੇ ਆ। 50 ਦੇ ਕਰੀਬ ਨੌਜਵਾਨ ਨਸ਼ਾ ਕਰਨ ਦੇ ਆਦੀ ਆ। ਪਿੰਡ ਦੇ ਵਿੱਚ ਰਾਤ ਨੂੰ ਬਾਹਰੀ ਲੋਕਾਂ ਦੇ ਉੱਤੇ ਆਵਾਜਾਈ ਤੇ ਨੱਥ ਪਾਉਣ ਲਈ ਨੌਜਵਾਨਾਂ ਨੇ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਆ। ਲੋਕਾਂ ਦੇ ਨਸ਼ਿਆਂ ਖਿਲਾਫ ਡਟਣ ਤੇ ਲੰਬੀ ਪੁਲਿਸ ਨੇ ਵੀ ਘਰਾਂ ਦੇ ਵਿੱਚ ਛਾਪੇ ਮਾਰੇ, ਪਰ ਕੁਝ ਬਰਾਮਦ ਨਹੀਂ ਹੋਇਆ, ਕਿਉਂਕਿ ਪੁਲਿਸ ਪਹਿਲਾਂ ਫੋਨ ਕਰ ਦਿੰਦੀ ਆ ਵੀ ਸਾਡਾ ਛਾਪਾ ਪਊਗਾ ਤੇ ਪਾਸੇ-ਆਸੇ ਕਰ ਲਓ ਸਮਾਨ। ਐਕਚੁਅਲੀ ਕੀ ਆ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ। ਪੁਲਿਸ ਨੂੰ ਪੈਸੇ ਬਣ ਰਹੇ ਆ ਮਹੀਨੇ ਦੇ। ਓਪਨਲੀ ਜੇ ਕੋਈ ਪੱਤਰਕਾਰ ਏਰੀਏ ਦਾ ਖਬਰ ਲਾਉਣ ਦੀ ਕੋਸ਼ਿਸ਼ ਕਰਦਾ, ਥਾਣੇਦਾਰ ਉਹਨੂੰ ਫੋਨ ਕਰਕੇ ਕਹਿੰਦਾ ਵੀ ਅਜਿਹੀਆਂ ਖਬਰਾਂ ਨਾ ਲਾ, ਤੂੰ ਦੱਸ ਤੇਰਾ ਹਿੱਸਾ ਪੱਤੀ ਇਹਦੇ ਵਿੱਚ ਕੀ ਹੈ, ਤੂੰ ਆਪਣਾ ਬਣਦਾ ਲੈ ਜਾ। ਇਸ ਕਰਕੇ ਇਲਾਕੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੈ। ਇਹ ਪੁਲਿਸ ਕਹਿ ਦਿੰਦੀ ਹੈ, ਪੱਤਰਕਾਰਾਂ ਨੂੰ ਕਹਿੰਦੀ ਹੈ, ਥਾਂ ਥਾਂ ਦੇ ਉੱਤੇ ਕਹਿੰਦੀ ਹੈ, ਕਿਉਂਕਿ ਉਹਨਾਂ ਨੂੰ ਮਹੀਨਾ ਆਉਂਦਾ। ਇਹ ਹੁਣ ਜਿਹੜੇ ਭੇੜ ਸ਼ੁਰੂ ਹੋਏ ਆ ਥਾਂ ਥਾਂ ਦੇ ਉੱਤੇ, ਜੇ ਪੁਲਿਸ ਉਹਨਾਂ ਨੂੰ ਫੜਨ ਦੇ ਵਾਸਤੇ ਨਹੀਂ ਜਾਊਗੀ, ਕਾਰਵਾਈ ਨਹੀਂ ਕਰੂਗੀ ਬਿਨਾਂ ਕਿਸੇ ਸ਼ੱਕ ਦੇ, ਇਹ ਟਕਰਾਓ ਆਉਂਦੇ ਸਮੇਂ ਦੇ ਦੌਰਾਨ ਇੱਕ ਵੱਡੀ ਮੁਸ਼ਕਲ ਲਾਅ ਐਂਡ ਆਰਡਰ ਦੀ ਸਥਿਤੀ ਦੇ ਵਾਸਤੇ ਪੰਜਾਬ ਦੇ ਵਿੱਚ ਬਣ ਜਾਣਗੇ, ਕਿਉਂਕਿ ਲੋਕ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈ ਕੇ ਫਿਰ ਫੈਸਲੇ ਕਰਨ ਲੱਗ ਜਾਣਗੇ ਵੀ ਨਹੀਂ ਵੇਚਣੋਂ ਹਟਦੇ ਤੇ ਫਿਰ ਇਸ ਤਰੀਕੇ ਨਾਲ ਹਟਾਵਾਂਗੇ। ਬਿਲਕੁਲ ਜੀ, ਇਸੇ ਤਰ੍ਹਾਂ ਹੋ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।